हाँ जी, गुड जी आਇਆਂ ਨੂੰ ਸਭ ਨੂੰ ਜੀ। ਅੱਜ ਕਰਾਂਗੇ ਹਾਫਿਜ਼ ਬਰਖੁਰਦਾਰ ਮਿਰਜ਼ਾ ਸਾਹਿਬਾਂ, ਔਰ ਅਸੀਂ ਪਿਛਲੇ ਪੰਜ ਬੰਦ ਪੜਾਂਗੇ, ਔਰ ਉਹਦੇ ਬਾਅਦ ਅਸੀਂ ਫਿਰ ਅਗਲੇ ਪੰਜ ਬੰਦ ਦੀ ਕਲਾਸ ਸ਼ੁਰੂ ਕਰਾਂਗੇ। ਤੇ ਕੌਣ ਪੜੇਗਾ ਜੀ 106 ਤੋਂ? 106 ਮੈਂ ਕਰ ਦਿਆਂ ਇੱਕ? ਜੀ ਪੜੋ ਜੀ। 106 ਲੱਭ ਲੈਣ ਦੋ, ਸੌਰੀ। ਲੱਭ ਪਿਆ, ਠਹਿਰ। ਸੱਦੇ ਆ ਗਏ ਯਾਰ ਦੇ, ਮੂਲ ਨਾ ਕੀਤੀ ਨਾ, ਛੰਦਾ ਪਾਕ ਰਸੂਲ ਦਾ, ਉਮਤ ਮਾਣੇ ਛਾਂ, ਟੂਲਾ ਬਨ ਕੇ ਹਿੱਲ ਪਈ ਉਹਦੀ ਰੱਖ ਪਨਾਹ, ਉਸੇ ਪਾਰ ਲੰਘਾਵਨਾ ਮੈਂ ਵਿੱਚ ਸੌ ਗਿਆ। 107 ਕਰਦੇ ਮੈਂ ਵਿੱਚ ਸੌ ਗੁਨਾਹ। ਅੱਛਾ ਠੀਕ ਹੈ, ਹੋਰ ਵੀ ਹੈਗਾ ਇਹਦਾ, ਹਨਾ। ਵਿੱਚ ਚਨਾਵੀ ਡੁੱਬਿਆ ਉਸੇ ਫੜਨੀ ਬਾਂਹ, ਕਲਰ ਦੇ ਵਿੱਚ ਖੂਹ ਹੜਾ ਨਹੀਂ ਲੱਜ ਬੋਕਾ ਲਾਂ, ਤ੍ਰੈ ਵਰਨ ਦੀ ਸਾਹਿਬਾਂ ਨੱਪ ਕੇ ਬਹਿ ਗਈ ਬਾਂਹ, ਪੰਜ ਖੁੱਲੀਆਂ ਤ੍ਰੈ ਰਹਿ ਗਈਆਂ ਪੁੰਨੇ ਸਾਹ ਨਿਆ। ਹੁਣ ਹੋਰ ਕੋਈ ਕਰ ਦੋ ਸਾਈਡ, ਤੁਸੀਂ ਕਰ ਦੋਗੇ? ਮੈਂ ਕਰ ਦਿੰਦਾ ਅਗਲਾ। ਤੁਸੀਂ ਕਰਤਾ 107 ਕਲਾਮ ਮਿਰਜ਼ਾ। ਮਿਰਜ਼ੇ ਬੁਲਾ ਲਈ ਸਾਹਿਬਾਂ, ਆ ਬਹਿ ਮੇਰੇ ਕੋਲ, ਅੱਥੜ ਰੱਖ ਲਈ ਯਾਰੀਆਂ, ਕਾਇਮ ਰੱਖ ਲਈ ਬੋਲ, ਲਾਈ ਆਹੀ ਛੁਪ ਕੇ ਜੱਗੇ ਵੱਜ ਗਿਆ ਢੋਲ, ਦਾਨਾ ਬਾਜ਼ ਜੇ ਚੱਲਣਾ ਈ ਹੱਥੋਂ ਗਾਨਾ ਖੋਲ, ਹੱਥੀਂ ਮਹਿੰਦੀ ਰੰਗ ਲਈ ਲਾਈਏ ਸਈਆਂ ਕੋਲ। ਇੱਥੇ ਤੱਕ ਹੀ ਹੈ। ਹਾਂਜੀ ਚਲੋ ਜੀ ਗੋਹਰ ਸਾਹਿਬ। ਹਾਂ ਜੀ ਗੋਹਰ ਸਾਹਿਬ ਪੜੋ ਤੁਸੀਂ। ਕਲਾਮ ਬੀਬੋ 108। ਬੀਬੋ ਪਈ ਆਖਦੀ ਤੂੰ ਸੁਣ ਮੇਰੀ ਗੱਲ, ਐਸੇ ਗੱਲੋਂ ਮਾਹਨਿਆ ਗੰਢ ਨਾ ਤੇਰੇ ਵੱਲ, ਨਜ਼ਰੀ ਪਈ ਸ਼ਮੀਰ ਦੀ ਤੇਰੀ ਡੋਲ ਸ਼ਕਲ, ਦਾ ਲੱਗਿਆਂ ਵੜ ਛੱਡਣ ਇਹ ਲਾਸਨ ਨਹੀਂ ਖਲ। ਹਾਂਜੀ ਸਹੀਦ ਸਾਹਿਬ। ਮੈਂ ਪੜ੍ਹ ਦੇਣਾ 109। ਸਾਹਿਬਾਂ ਆਈ ਚੱਲ ਕੇ, ਆਈ ਮੈਲੇ ਵੇਸ, ਜੱਟ ਦੇ ਵੱਟ ਸਰੀਰ ਨੂੰ ਪੁੱਠੀ ਨਾਲ ਕੁਹੇਸ, ਨੈਣ ਖੁਨਾਮੀ ਵਿਚ ਕੇ ਵਲ ਵਲ ਪਿਆ ਮਰੇਸ, ਆ ਗਏ ਵਿੱਚ ਸਜੂਦ ਦੇ ਸੰਦਰ ਭਿੰਨੇ ਕੇਸ। ਇਹ ਅਗਲਾ ਵੀ ਪੜ੍ਹ ਦਿਓ। ਹਾਂਜੀ 110 ਕਲਾਮ ਮਿਰਜ਼ਾ। चल के आया रावियों पंध में आया चीर, चल के आया रावियों पंध में आया चीर, रब दा रख के आसरा मासी वंड सी पीड़, ओढ़नी दित्ती सिउन नूं लगी करन लंगीर। वाह सैती दी मेहरबानगी रांझा लै गया हीर। हाँ जी 111 ਹੁਣ ਸ਼ੁਰੂ ਕਰੋ ਜੀ। ਗੋਹਰ ਸਾਹਿਬ ਤੁਸੀਂ ਕਰੋ ਸ਼ੁਰੂ ਜੀ। 111 ਕਲਾਮ ਸਾਹਿਬਾਂ। ਛੋਟਾ ਦਿਸਣਾ ਏ ਹਾਨ ਦਾ, ਗੱਲਾਂ ਕਰਨਾ ਏ ਢੇਰ, ਸਿਆਲੀ ਬੁੰਦੀਆਂ ਵਾਲੀਆਂ ਨੈਣੀ ਲੈਣਾ ਏ ਘੇਰ, ਵਾਸਨਾ ਘਰ ਮਤਰਈ ਦੇ ਪਾ ਤੋਂ ਮੰਗਦੀ ਸੇਰ, ਪੂਣੀਆਂ ਦੇਂਦੀ ਥੋੜੀਆਂ ਸੂਤਰ ਮੰਗਦੀ ਢੇਰ, ਲੈ ਚੱਲ ਦਾਨਾ ਬਾਦ ਨੂੰ ਅਗਲਾ ਪੰਧ ਨਿਬੇੜ, ਵੇਖ ਤਮਾਸ਼ਾ ਹਾਫਜ਼ਾ ਦੁਨੀਆ ਨੂੰ ਚਾ ਛੇੜ। ਹਾਂਜੀ ਆਪਣੇ ਲੇਜ਼ੀਆ ਜੀ ਸੁਣ ਰਹੇ ਹੋ ਤੁਸੀਂ? ਅਸੀਂ ਇਹਨਾਂ ਜਿਹੜਾ ਨਾ ਲਫ਼ਜ਼ਾਂ ਦਾ ਪਹਿਲੇ ਮੁਸ਼ਕਲ ਲਫ਼ਜ਼ਾਂ ਦੇ ਮੁਸ਼ਕਲ ਮਾਇਨੇ ਜਿਹੜੇ ਨੇ ਉਹ ਕਰਨੇ ਆ। ਇਹ ਜਿਹੜੇ ਅਸੀਂ ਬੰਦ ਪੜ੍ਹੇ ਨੇ ਇਹਨਾਂ ਦੇ ਅਸੀਂ ਕਰ ਚੁੱਕੇ ਹਾਂ।
ਜਿਵੇਂ ਅਸੀਂ ਪੜ੍ਹਦੇ ਆ ਰਹੇ ਹਾਂ, ਤਕਰੀਬਨ ਜਿਹੜਾ ਕਲਾਈਮੈਕਸ ਹੈ ਨਾ ਪੂਰੇ ਕਿੱਸੇ ਦਾ, ਉਹ ਆ ਗਿਆ ਹੈ। ਹੁਣ ਉਹਨੇ ਸਾਹਿਬਾਂ ਨੇ ਉਹਦੇ ਨਾਲ ਨਿਕਲ ਜਾਣਾ ਹੈ, ਮਿਰਜ਼ੇ ਦੇ। ਔਰ ਉਹ ਜਿਹੜਾ ਪਲ ਹੈ ਜਿਹਦੇ ਪਿੱਛੇ ਸਾਰੀ ਕਿੱਸਾ ਲਿਖਿਆ ਜਾ ਰਿਹਾ ਹੈ, ਔਰ ਕਈ ਬੰਦਾ ਤੋਂ ਅਸੀਂ ਪੜ੍ਹ ਰਹੇ ਸਾਂ ਕਿ ਉਹ ਕੁਝ ਲੋਕ ਰੋਕ ਰਹੇ ਸਨ ਮਿਰਜ਼ੇ ਨੂੰ, ਔਰ ਸਾਹਿਬਾਂ ਨੂੰ ਵੀ ਉਹਦੀ ਜਿਹੜੀ ਮਾਸੀ ਹੈ ਬੀਬੋ, ਉਹ ਵੀ ਰੋਕ ਰਹੀ ਸੀ, ਲੇਕਿਨ ਦੋਵੇਂ ਹੀ ਜਿਹੜੇ ਨੇ ਪੱਕੇ ਰਹੇ ਨੇ। ਹੁਣ ਪਹੁੰਚ ਗਿਆ ਹੈ ਮਿਰਜ਼ਾ, ਔਰ ਸਾਹਿਬਾਂ ਜਿਹੜੀ ਹੈ ਉਹਦੇ ਨਾਲ ਕਲਾਮ ਕਰ ਰਹੀ ਹੈ। ਛੋਟਾ ਦਿਸਣਾ ਹੈ ਹਾਣ ਦਾ, ਗੱਲਾਂ ਕਰਨਾ ਹੈ ਢੇਰ। ਇੱਕ ਖਿਆਲ ਹੈ ਵੀ ਹੈ ਕਿ ਸ਼ਾਇਦ ਇਹ ਬੀਬੋ ਨਾਲ ਗੱਲ ਕਰ ਰਹੀ ਹੋਵੇ ਹੈ। 2-3 ਲਾਈਨਾਂ ਜਿਹੜੀਆਂ ਸ਼ੁਰੂ ਦੀਆਂ, ਹਾਣ ਮੈਨੇ ਹਾਣੀ ਹੈਗਾ। ਸਿਆਲੀ ਬੁੰਦੀਆਂ ਵਾਲੀਆਂ, ਸਿਆਲੀ ਤੋਂ ਮੁਰਾਦ ਹੈ ਸਾਹਿਬਾਂ ਦੇ ਜਿਹੜੀ ਹੈ ਹੀਵਾ, ਉਹਦੇ ਸ਼ਹਿਰ ਦੀਆਂ। ਬੁੰਦੀਆਂ ਵਾਲੀਆਂ, ਬੁੰਦੀਆਂ ਜਿਹੜੀਆਂ ਨੇ ਉਹ ਕੁਵਾਰੀ ਜਿਹੜੀ ਵਹੁਟੀ ਹੈ ਉਹਨੂੰ ਪਵਾਈਆਂ ਜਾਂਦੀਆਂ ਨੇ, ਔਰ ਕਈ ਦਫਾ ਬੁੰਦੇ ਜਿਹੜੇ ਨੇ ਉਹ ਕੱਢ ਕੇ ਲਾਗ ਵੀ ਲੈਂਦੇ ਨੇ, ਉਹ ਜਿਹੜੇ ਹੁੰਦੇ ਨੇ ਦੂਸਰੇ। ਵਾਸਾ ਘਰ ਮਤਰੇਈ ਦੇ, ਪਾ ਤੋਂ ਮੰਗਦੀ। ਪਾ ਜਿਹੜਾ ਹੈਗਾ ਚੌਥਾ ਹਿੱਸਾ ਸ਼ੇਰ ਦਾ। ਮੈਂ ਮਤਰੇਈ ਮਾਂ ਦੇ ਘਰ ਆ, ਸਾਹਿਬਾਂ ਕਹਿ ਰਹੀ ਹੈ, ਤੈਨੂੰ ਸਾਡੇ ਮਾਮਲਿਆਂ ਦਾ ਪਤਾ ਹੈ। ਮੈਂ ਮਤਰੇਈ ਮਾਂ ਦੇ ਰਹਿੰਦੀ ਹਾਂ, ਸਾਹਿਬਾਂ ਦੀ ਉਹ ਮਾਸੀ ਹੈ, ਔਰ ਆਪਣੀ ਫੁੱਫੀ ਦੀ ਸ਼ਾਇਦ ਉਹ ਗੱਲ ਕਰ ਰਹੀ ਹੈ, ਸਾਹਿਬਾਂ ਦੀ ਫੁੱਫੀ ਦੀ। ਤੇ ਉਹ ਜਿਹੜੀ ਹੈ ਉਹ ਬੜੀ ਜਿਹੜੀ ਹੈ ਸਖਤ ਹੈ। ਉਹ ਪਾ ਦਿੰਦੀ ਹੈ ਤੇ ਕਹਿੰਦੀ ਹੈ ਮੈਂ ਸ਼ੇਰ ਪਾਇਆ। ਪੌਣੀਆਂ ਦਿੰਦੀ ਥੋੜੀਆਂ, ਸੂਤਰ ਮੰਗਦੀ ਢੇਰ। ਉਹ ਮੈਨੂੰ ਥੋੜੀਆਂ ਪੂਣੀਆਂ ਮੰਗਦੀ ਹੈ, ਲੇਕਿਨ ਜਦੋਂ ਮੈਂ ਉਹਦਾ ਧਾਗਾ बढ़ा ਲੈਂਦੀ ਹਾਂ ਤੇ ਉਹ ਜ਼ਿਆਦਾ ਮੰਗਦੀ ਹੈ, ਯਾਨੀ ਕਿ ਬੜੀ ਡਾਢੀ ਹੈ, ਬੜੀ ਸਖਤ ਹੈ। ਲੈ ਚੱਲ ਦਾਨਾਬਾਦ ਨੂੰ, ਅਗਲਾ ਪੰਧ ਨਬੇੜ। ਵੇਖ ਤਮਾਸ਼ਾ ਹਾਫਜ਼ਾ, ਦੁਨੀਆ ਨੂੰ ਚਾਹ ਛੇੜ। ਦੁਨੀਆ ਨੂੰ ਚਾਹ ਛੇੜ ਜਿਹੜਾ ਹੈ ਬਹੁਤ ਮਜ਼ੇਦਾਰ ਹੈ ਲਾਈਨ। ਇੰਜ ਕਹਿ ਰਿਹਾ ਕਿ ਇਸ ਗੱਲ ਨੂੰ ਹੋਰ ਛੇੜ। ਹਾਫਜ਼ਾ ਜਿਵੇਂ ਕਹਿ ਰਿਹਾ, ਹਾਫਜ਼ਾ ਤੂੰ ਇਸ ਗੱਲ ਨੂੰ ਹੋਰ ਛੇੜ, ਇਸ ਕਿੱਸੇ ਨੂੰ ਹੋਰ ਜਿਹੜਾ ਹੈ ਵਧਾ, ਇਹਨੂੰ ਹੋਰ ਜਿਹੜੀ ਹੈ ਇਹਦੇ ਵਿੱਚ ਜਿਹੜਾ ਹੈ ਤੂੰ ਆਪਣਾ ਜਿਹੜੀ ਆਪਣੀ ਸ਼ਾਇਰੀ ਹੈ ਇਹਦੇ ਵਿੱਚ ਪਾ। ਤੇ ਇਸ ਤਰ੍ਹਾਂ ਮੈਨੂੰ ਲੱਗ ਰਿਹਾ ਹੈ। ਹੋਰ ਕੋਈ ਦੋਸਤ ਤੇਰੇ ਤੇ ਗੱਲ ਕਰਨਾ ਚਾਹ? मैं कर लूँ या किसी ने करनी? हाँ जी, करो करो। ਮੈਨੂੰ ਜੋ ਸਮਝ ਆਈ ਹੈ ਸਹੀ ਆਪਣਾ ਮੈਂ ਤੁਹਾਨੂੰ ਦੱਸਣਾ, ਵੈਸੇ ਹੋਏਗਾ ਗਲਤ ਹੀ ਮੇਰੇ ਵੱਲੋਂ। ਕਲਾਮ ਸਾਹਿਬਾਂ ਇੱਥੇ ਸਾਹਿਬਾਂ ਜਿਹੜੀਆਂ ਨਾ ਉਹ ਕਲਾਮ ਕਰ ਰਹੀ ਹੈ ਉਹਦੇ ਨਾਲ, ਮਿਰਜ਼ੇ ਨਾਲ। ਔਰ ਮਿਰਜ਼ੇ ਨੂੰ ਉਹ ਨਾ ਉਹਦੀ ਮਤਲਬ ਦੱਸ ਰਹੀ ਹੈ ਕਿ ਤੂੰ ਛੋਟਾ ਦਿਸਣਾ ਹਾਂ ਦਾ, ਗੱਲਾਂ ਕਰਨਾ ਹੈ ਢੇਰ। ਕਿ ਉਹ ਡਾਊਟ ਦਾ ਇਜ਼ਹਾਰ ਕਰ ਰਹੀ ਹੈ ਸ਼ਾਇਦ ਕਿ ਤੂੰ ਹਾਂ ਦਾ ਤੇ ਛੋਟਾ ਦਿਸਣਾ, ਪਰ ਗੱਲਾਂ ਬੜੀਆਂ ਕਰਨਾ। ਸਿਆਲੀ ਬੁੰਦੀਆਂ ਵਾਲੀਆਂ, ਨੈਣੀ ਲੈਣਾ ਘੇਰ। ਕਿ ਜਿਹੜੀਆਂ ਸਿਆਲ ਦੀਆਂ ਬੁੰਦੀਆਂ ਵਾਲੀਆਂ ਕੁੜੀਆਂ ਹੁੰਦੀਆਂ, ਤੂੰ ਉਹਨਾਂ ਨੂੰ ਅੱਖਾਂ ਨਾਲ ਹੀ ਘੇਰ ਘੁਰ ਲੈਣਾ। ਜਿੰਨਾ ਤੂੰ ਛੋਟਾ ਲੱਗਣਾ ਉਨਾ ਛੋਟਾ ਹੈ ਨਹੀਂ। हाँ, ਵਾਸਾ कुंवारियां ਘਰ, ਜਿਹੜੀਆਂ ਕੁਆਰੀਆਂ ਕੁੜੀਆਂ ਨੇ। ਜੀ ਜੀ, ਵਾਸਾ ਘਰ ਮਤਰੇਈ ਦੇ, ਪਾਤੋਂ ਮੰਗਦੀ ਸੇਰ। ਉਹ ਕਹਿੰਦੀ ਹੈ ਤੇਰਾ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਮਤਰੇਈ ਦੇ ਘਰ ਕੋਈ ਜਿਹੜੀ ਵਸਦੀ ਹੁੰਦੀ ਹੈ ਨਾ, ਉਹ ਪਾ ਤੋਂ ਸੇਰ ਬਣਾ। ਮੁਹਾਵਰਾ ਵੀ ਹੈ, ਮੈਨੂੰ ਇਸ ਲਈ ਯਾਦ ਨਹੀਂ, ਕਿ ਜੋ ਤੋਂ ਮਾਂ ਬਣਾ ਲੈ ਤੇ ਪਾ ਤੋਂ ਸੇਰ, ਸ਼ਾਇਦ ਇਸ ਤਰ੍ਹਾਂ ਕੁਝ। ਵਾਸਾ ਘਰ ਮਤਰੇਈ, ਮਤਰੇਈ ਦੇ ਘਰ ਜਿਹੜਾ ਵਸਣਾ ਹੈ, ਉਹ ਬੰਦਾ ਇਸ ਤਰ੍ਹਾਂ ਕਿ ਪਾ ਦੇ ਕੇ ਸੇਰ ਮੰਗਦਾ ਹੈ। ਤੇ ਇਹ ਤੂੰ ਉਸ ਤਰ੍ਹਾਂ ਕਰ ਰਿਹਾ ਜਿਸ ਤਰ੍ਹਾਂ ਤੂੰ ਉੱਥੇ ਜਾ ਕੇ ਮਤਲਬ ਕੁੜੀਆਂ ਤੂੰ ਉੱਥੇ ਦੀਆਂ ਨੈਣਾ ਨਾਲ ਘੇਰ ਲੈਣਾ ਨਾ, ਤੂੰ ਇੰਜ ਕਰਨਾ ਪਿਆ। ਪੌਣੀਆਂ ਦਿੰਦੀ ਥੋੜੀਆਂ, ਸੂਤਰ ਮੰਗਦੀ ਢੇਰ। ਤੇ ਇਹਦਾ ਵੀ ਇਹੀ ਕਿ ਤੂੰ ਜਿਸ ਤਰ੍ਹਾਂ ਥੋੜੀਆਂ ਪੂਣੀਆਂ ਦੇ ਕੇ ਤੇ ਸੂਤਰ ਬਹੁਤਾ, ਮਤਲਬ ਪੂਣੀ ਤੇ ਪ੍ਰੋਡਕਟ ਹੁੰਦੀ ਹੈ, ਸੂਤਰ ਤੇ ਨਹੀਂ, ਸੂਤਰ ਵੀ ਪ੍ਰੋਡਕਟ। ਅੱਛਾ, ਇਹਦਾ ਨਹੀਂ ਪਤਾ। ਸੂਤਰ ਪੂਣੀਆਂ ਧਾਗਾ, ਦਿੰਦੀ, ਸੂਤਰ ਧਾਗਾ ਹੁੰਦਾ। ਪਰ ਪੂਣੀਆਂ ਵਿੱਚ ਤੇ ਧਾਗਾ ਲਪੇਟਿਆ ਹੁੰਦਾ ਨਾ ਸਰ, ਪੌਣੀਆਂ ਤੇ।
ਹਾਂ ਪੂਨੀਆਂ 'ਚ ਤੇ ਰੂੰ ਤੋਂ ਜਿਹੜਾ ਧਾਗਾ ਬਣਦਾ ਹੈ ਉਹ ਪੂਣੀਆਂ ਹੁੰਦੀਆਂ ਨੇ। ਤੇ ਪੌਣੀ ਤੇ ਵੱਡੀ ਪ੍ਰੋਡਕਟ ਹੁੰਦੀ ਹੈ ਤੇ ਸੂਤਰ ਥੋੜੀ ਹੁੰਦੀ ਹੈ, ਤੇ ਉਹ ਲੇਕਿਨ ਗੱਲਾਂ ਦੇ ਵਿੱਚ ਉਹ ਇਸ ਤਰ੍ਹਾਂ ਜ਼ਾਹਰ ਕਰਦਾ ਬੰਦਾ ਕਿ ਪੌਣੀਆਂ ਲੈ ਲੈ, ਪੌਣੀਆਂ ਦਿੰਦੀ ਥੋੜੀਆਂ, ਸੂਤਰ ਮੰਗਦੀ ਢੇਰ, ਕਿ ਜਿਸ ਤਰ੍ਹਾਂ ਮਤਲਬ ਉਹ ਇਹੀ ਗੱਲ ਦੱਸ ਰਿਹਾ ਕਿ ਤੂੰ ਥੋੜੇ ਤੋਂ ਬਹੁਤੀ ਚੰਗੀ ਚੀਜ਼ ਲੈ ਲਈ ਹੈ। ਮਤਲਬ ਆਪਣੇ ਵੱਲੋਂ ਕਹਿ ਰਹੀ ਹੈ ਕਲਾਮ ਸਾਹਿਬਾਂ ਕਿ ਮੈਂ ਮਤਲਬ ਤੂੰ ਪੌਣੀ ਲੈ ਲਈ ਹੈ ਸੂਤਰ ਦੇ ਕੇ। ਲੈ ਚੱਲ ਦਾਨਾਬਾਦ ਨੂੰ, ਅਗਲਾ ਪਿੰਡ ਪੰਧ ਨਿਬੇੜ, ਤੂੰ ਬਾਕੀ ਗੱਲਾਂ ਛੱਡ ਤੇ ਚੱਲ ਉਥੋਂ ਨਾ ਹੁਣ ਦਾਨਾਬਾਦ ਨੂੰ ਚੱਲੀਏ ਤੇ ਇਥੋਂ ਨਿਕਲ ਚੱਲੀਏ। ਵੇਖ ਤਮਾਸ਼ਾ ਹਾਫਜ਼ਾ ਦੁਨੀਆ ਨੂੰ ਚਾਛੇ। ਅੱਗੇ ਉਹ ਇੱਕ ਆਫਾਕੀ ਗੱਲ ਕਰਦਾ ਹੈ ਕਿ ਹਾਫਜ਼ਾ ਦੁਨੀਆ ਦੀ ਜਿਹੜੀਆਂ ਪ੍ਰੀਵੇਲਿੰਗ ਚੀਜ਼ਾਂ ਨੇ ਉਹਨਾਂ ਨੂੰ ਇੱਕ ਦਫਾ ਤੂੰ ਛੇੜ ਕੇ ਦੇਖ ਲੈ। ਜਿਸ ਤਰ੍ਹਾਂ ਸ਼ਹਿਦ ਦੇ ਮੱਖੀ 'ਚ ਹੱਥ ਲਾ ਲਓ ਤੇ ਉਹ ਮੱਖੀਆਂ ਛਿੜ ਜਾਂਦੀਆਂ, ਫਿਰ ਉਹ ਤਬਾਹੀ ਕਰ ਦਿੰਦੀਆਂ। ਇਸੇ ਤਰ੍ਹਾਂ ਤੂੰ ਦੁਨੀਆ ਦੀ ਜਿਹੜੀਆਂ ਚਲਤ ਚੀਜ਼ਾਂ ਨੇ ਉਹਨਾਂ ਨੂੰ ਇੱਕ ਦਫਾ ਛੇੜ ਕੇ ਤੂੰ ਦੇਖ, ਜਾਂ ਜਿਹੜੇ ਉਹਨਾਂ ਦੇ ਚਲਤ ਈਮਾਨ ਨੇ, ਬਿਲੀਵ ਨੇ, ਉਹਨਾਂ ਦੀਆਂ ਜਿਹੜੀਆਂ ਸੋਚਾਂ ਨੇ ਉਹਨਾਂ ਨੂੰ ਇੱਕ ਦਫਾ ਛੇੜ ਲੈ ਤੇ ਫਿਰ ਦੇਖ ਤੈਨੂੰ ਕੀ ਮੰਨਦਾ। ਦੁਨੀਆ ਨੂੰ ਚਾਹ ਛੇੜ ਹੈਗਾ ਕਿ ਇਹ ਜਿਹੜੀ ਤੂੰ ਗੱਲ ਬਣਾਈ ਹੋਈ ਹੈ, ਜਿਹੜਾ ਕਿੱਸਾ ਹੈ, ਇਹਨੂੰ ਹੋਰ ਬਣਾ, ਹੋਰ ਤੋਂ ਹੋਰ ਬਣਾ, ਹੋਰ ਸੋਹਣਾ ਬਣਾ। ਹਾਂ ਯਾਨੀ ਕਿ ਇਹ ਕਿੱਸੇ ਨੂੰ ਬਣਾ ਕੇ ਦੁਨੀਆ ਨੂੰ ਛੇੜ, ਹਾਂ ਦੁਨੀਆ ਨੂੰ ਚਾਹ ਛੇੜ, ਇਹ ਕਿੱਸੇ ਰਾਹੀਂ। ਮੈਨੂੰ ਤੇ ਇਸ ਤਰ੍ਹਾਂ ਸਮਝ ਆ ਰਿਹਾ। ਹਾਂਜੀ ਹੋਰ ਦੋਸਤ ਕੋਈ ਗੱਲ? ਜੀ ਮੈਂ ਥੋੜੀ ਜਿਹੀ ਗੱਲ ਕਰਾਂ ਤੇ ਮੇਰੇ ਖਿਆਲ ਹੈ ਹਾਂਜੀ ਅਖੀਰਲੀ ਲਾਈਨ ਜਿਹੜੀ ਆ ਇਹਨੂੰ ਇਸ ਤਰ੍ਹਾਂ ਵੀ ਇੰਟਰਪ੍ਰੀਟ ਕਰ ਸਕਦੇ ਆ ਕਿ ਹਾਫਿਜ਼ ਨੇ ਇਹ ਆਪਣੇ ਵੱਲੋਂ ਕਹੀ ਆ ਕਿ ਦੇਖ ਤਮਾਸ਼ਾ ਹਾਫਜ਼ਾ ਦੁਨੀਆ ਨੂੰ ਛੇੜਛਾੜ ਦਾ ਚਾਹ ਆ, ਦੁਨੀਆ ਤੋਂ ਕਰਨੇ ਕੋ ਫਸਾਨੇ ਮੰਗੇ। ਮਤਲਬ ਉਹ ਜਿਹੜੇ ਅਹਿਮਦ ਫਰਾਜ਼ ਵੀ ਕਹਿੰਦੇ ਨੇ ਕਿ ਦੁਨੀਆ ਨੂੰ ਤਾਂ ਗੱਲਾਂ ਕਰਨ ਨੂੰ, ਛੇੜਛਾੜ ਕਰਨ ਨੂੰ ਉਹਦਾ ਚਾਹ ਹੈਗਾ। ਮੈਂ ਇਸ ਤਰ੍ਹਾਂ ਥੋੜਾ ਜਿਹਾ ਦੇਖਿਆ। मैं तो ठीक है जो ठीक। शेर सुनाता पूरा, वो कहता है कि हम ना होते तो किसी और के चर्चे होते, दुनिया तो फकत सुनने को बहाने मांगे, कुछ इस तरह का शेर है। अगला भूल गया या मैं। करने को फसाने मांगे। जी जी ਮਤਲਬ ਚਾਹ ਦਾ ਮਤਲਬ ਸਮਝਿਆ ਕਿ ਦੁਨੀਆ ਨੂੰ ਚਾਹ ਆ ਇਸ ਚੀਜ਼ ਦਾ, ਛੇੜਛਾੜ ਜੋ ਇਹ ਹੋ ਰਹੀ ਹੈ ਸਾਰੀ, ਉਹਨੂੰ ਤਾਂ ਮਤਲਬ ਦੁਨੀਆ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਤੇ ਆਪਣੇ ਗੱਪਾਂ ਛੱਪਾਂ ਮਾਰਨੀਆਂ ਦੁਨੀਆ ਨੇ। हाँ ਜਸਟ मैंने ਅ तो ਡਿਫਰੈਂਟ ਵਿਊ ਪੁਆਇੰਟ। ਆਖਰੀ ਜਿਹੜੀ ਲਾਈਨ ਹੈ ਨਾ, ਬਾਕੀ ਪਿਛਲੀਆਂ ਤੇ ਸਿੰਪਲ ਨੇ, ਥੋੜੀ ਜੀਆਂ ਕਲੀਸ਼ੀਅਸ ਵੀ ਨੇ ਉਹਦੇ ਵਿੱਚ, ਕੋਈ ਕੈਪਸੂਲੇਟਡ ਵਿਜ਼ਡਮ ਵੀ ਹੈ ਜਿਵੇਂ ਮੁਹਾਵਰੇ ਹੁੰਦੇ ਨੇ। ਤੇ ਲੇਕਿਨ ਜਿਹੜਾ ਵੇਖ ਤਮਾਸ਼ਾ ਹਾਫਜ਼ਾ ਦੁਨੀਆ ਨੂੰ ਚਾਹ ਛੇੜ, ਇਹ ਤਾਂ ਮੈਂ ਵੀ ਇੱਕ ਸਮਝ ਆ ਰਿਹਾ ਦਾ ਮਤਲਬ, ਜੋ ਮੈਨੂੰ ਸਮਝ ਆ ਰਿਹਾ ਕਿ ਉਹ ਕਹਿ ਰਿਹਾ ਕਿ ਵੇਖ ਐਸ ਕਿਸੇ ਰਾਹੀਂ ਨਾ ਮੈਂ ਜਿਹੜੇ ਐਸਟੈਬਲਿਸ਼ ਟਾਬੂਸ ਤੇ ਟ੍ਰੈਡੀਸ਼ਨਸ ਨੇ ਤੇ ਕਸਟਮਸ ਨੇ, ਮੈਂ ਉਹਨਾਂ ਨੂੰ ਵੀ ਇਹਦੇ ਰਾਹੀਂ ਛੇੜਛਾੜ ਕਰਨਾ ਪਿਆ। ਜਿਵੇਂ ਵਾਰਿਸ ਸ਼ਾਹ ਨੇ ਹੀਰ ਦੀ ਰਾਹੀਂ ਜਿਹੜੇ ਉਸ ਵੇਲੇ ਦੇ ਜਿਹੜੇ ਰਸਮੋ ਰਿਵਾਜ ਤੇ ਟਾਬੂਸ ਤੇ ਸਾਰੇ ਸਨ, ਉਹਨਾਂ ਨੂੰ ਚੈਲੰਜ ਕੀਤਾ ਸੀ ਆਪਣੇ ਕੈਰੈਕਟਰ ਤੇ ਪਲਾਟ ਦੀ ਰਾਹੀਂ ਨਾ। ਇੱਥੇ ਮੈਂ ਖਿਆਲ ਇਹ ਵੀ ਕਹਿਣਾ ਚਾਹ ਰਿਹਾ ਕਿ ਮੈਂ ਇਹਦੀ ਰਾਹੀਂ ਕਾਫੀ ਚੀਜ਼ਾਂ ਚੈਲੰਜ ਕਰਨਾ ਪਿਆ। ਉਹਦੇ ਚ ਇੱਕ ਚੈਲੰਜ ਇਹ ਵੀ ਹੈਗਾ ਵੇ ਕਿ ਜਿਹੜਾ ਮਿਰਜ਼ਾ ਹੈ, ਉਹ ਰਿਕਰਿੰਗ ਥੀਮ ਹੈ ਕਿ ਉਹ ਆਪਣੇ ਆਪ ਨੂੰ ਬੜੀ ਚੀਜ਼ ਸਮਝਦਾ ਕਿ ਮੈਂ ਇੰਜ ਕਰ ਦਾਂਗਾ, ਪਰ ਬੋਸੀ ਵੇ ਕਾਫੀ, ਤੇ ਉਹ ਪ੍ਰੋਕ੍ਰੈਸਟੀਨੇਟਰ ਵੀ ਹੈਗਾ। ਤੇ ਉਹ ਬਾਰ-ਬਾਰ ਇਹਦੇ ਚ ਇਹ ਵੀ ਦੱਸਦਾ ਪਿਆ ਵੇ ਕਿ ਬਈ ਗੱਲਾਂ ਕਰਨਾ ਹੈ ਢੇਰ, ਕਿ ਤੂੰ ਗੱਲਾਂ ਤੇ ਬੜੀਆਂ ਕਰ ਰਿਹਾ ਪਰ ਹੁਣ ਡਿਲੀਵਰ ਵੀ ਕਰ ਤੂੰ। ਤੇ ਮੈਂ ਖਿਆਲ ਇੱਕ ਇਹ ਵੀ ਥੀਮ ਇਹਦੇ ਚ ਬਾਰ-ਬਾਰ ਉਹਦੇ ਆ ਰਿਹਾ ਵੇ ਕਿ ਜਿਹੜਾ ਅਗਰ ਉਹ ਜੱਟ ਹੈ ਜਾਂ ਉਹ ਜੋ ਵੀ ਉੱਥੋਂ ਕਲੈਨ ਜਾਂ ਟ੍ਰਾਈਬ ਤੋਂ ਹੈਗਾ, ਜੱਟ ਮਿਰਜ਼ਾ ਜੱਟ, ਕਿ ਉਹਦੇ ਵਿੱਚ ਉਹ ਜਿਹੜੀ ਇੱਕ ਪ੍ਰਾਈਡ ਹੈਗੀ ਹੈ ਜਾਂ ਪ੍ਰਾਊਡ ਹੈਗਾ, ਉਹ ਆਪਣੇ ਕਲੈਨ ਦੀ ਅਟੈਚਮੈਂਟ ਨਾਲ ਜਾਂ ਆਪਣੇ ਪਾਵਰ ਤੇ ਪੈਲਫ ਜਾਂ ਦੌਲਤ ਦੀ ਵਜ੍ਹਾ ਨਾਲ, ਤੇ ਉਹਦੇ ਚ ਜਿਹੜੀ ਹੈ ਵਰਬੋਸਿਟੀ ਹੈ ਤੇ ਐਰੋਗੈਂਸ ਹੈ, ਉਹ ਇੱਥੇ ਉਹ ਵੀ ਬਾਤ ਉਹਦੇ ਕਲਾਮ ਸਾਹਿਬਾਂ ਦੇ ਥਰੂ ਕਹਿਣਾ ਚਾਹ ਰਿਹਾ ਕਿ ਵੀ ਤੂੰ ਗੱਲਾਂ ਨਾ ਕਰ, ਤੂੰ ਕੁਝ ਡਿਲੀਵਰ ਕਰਕੇ ਦੇ। ਇੱਕ ਤੇ ਇਹ ਪਹਿਲੀ ਲਾਈਨ ਤੇ ਆਖਰੀ ਲਾਈਨ ਦਾ ਮੈਨੂੰ ਲੱਗਾ ਜਿਵੇਂ ਉਹ ਕਹਿ ਰਿਹਾ ਕਿ ਹਾਫਿਜ਼ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਕਿਸੇ ਰਾਹੀਂ ਜਿਹੜਾ ਨਾ ਛੇੜਨਾ ਪਿਆ ਵਾਂ ਜਿਹੜੇ ਐਸਟੈਬਲਿਸ਼ ਟਾਬੂਸ ਤੇ ਕਸਟਮਸ ਨੇ, ਜਾਂ ਜਿਹੜੀ ਵੀ ਚੀਜ਼ਾਂ ਨੇ ਮਾਸਟਰ ਚ ਜਿਹੜਾ ਗੰਦ ਹੈ, ਮੈਂ ਉਹਨੂੰ ਛੇੜਾਂਗਾ ਥਰੂ ਕਰੈਕਟਰ ਤੇ ਪਲਾਟ ਰਾਹੀਂ। ਥੈਂਕ ਯੂ। ਆ ਜਿਹੜੀਆਂ ਸ਼ੁਰੂ ਦੀਆਂ ਲਾਈਨਾਂ ਨੇ ਉਹਦੇ ਚ ਥੋੜਾ ਜਿਹਾ ਲਾਡ ਕਰ ਰਹੀ ਹੈ ਸਾਹਿਬਾਂ, ਜਿਵੇਂ ਲਾਡ ਨਾਲ ਤੁਸੀਂ ਦੇਖੋ, ਸਿਆਲੀ ਬੁੰਦੀਆਂ ਵਾਲੀਆਂ ਨੈਣੀ ਲੈਣਾ ਹੈ ਘੇਰ, ਛੋਟਾ ਤਿਸਨਾ ਹਾਂ, ਬੜੀਆਂ ਤੁਹਾਨੂੰ ਗੱਲਾਂ ਆਉਂਦੀਆਂ ਨੇ, ਬੜੀਆਂ ਤੂੰ ਗੱਲਾਂ ਕਰਨਾ। ਅਸੀਂ ਇੱਕ ਦੂਜੇ ਨੂੰ ਲਾਡ ਨਾਲ ਪਿਆਰ ਨਾਲ ਕਹਿੰਦੇ ਆ,
ਥੋੜਾ ਜਿਹਾ ਉਹ ਲਾੜ ਵੀ ਹੈ ਉਹਦੇ ਵਿੱਚ। ਤੇ ਅਗਲਾ ਬੰਦ ਕਰੀਏ ਅਸੀਂ। मैं पढ़ना अगला बंद 112। ਹਾਂਜੀ। नीली जेही दुंबली आंदी टिलियों टोर, कंटिन्यू कर रहा है कलाम जरा ना मेरे ख्याल साहबान अगली ਹਾਂਜੀ। बंद। नीली जेही दुंबली आंदी टिलियों टोर, घर नहीं साई बाप दे मंग लियामी होर, नहीं दुबेला कढदी पिठ नहीं ऐदी जोर, खान खीवे दे झांझरे सारे रातब खोर, भजियां जान नहीं हो देम दे उधर गईयां दे चोर, वेख तमाशा हाफजा बुत उड़ी के गोर। रिपीट हो रहा लेकिन खूबसूरत लाइनें बड़ी। ਹਾਂਜੀ, ਇਹ ਬੜੀਆਂ ਮਸ਼ਹੂਰ ਲਾਈਨਾਂ ਨੇ। ਅੱਗੇ ਵੀ ਆਏਗੀ ਲਾਈਨ ਜਿਹਦੇ ਵਿੱਚੋਂ ਮਿਰਜ਼ਾ ਉਹਨੂੰ ਕਹੇਗਾ, ਤੂੰ ਚੜਨਾ ਹੈ ਆਪਣੇ ਸ਼ੌਕ ਨੂੰ, ਨੀਲੀ ਨਿੰਦ ਨਾ ਜਾ। ਨੀਲੀ ਨੂੰ ਤੂੰ ਕੁਛ ਨਾ ਕਹਿ, ਉਹਨੂੰ ਨਾ ਨਿੰਦ, ਉਹਨੂੰ ਤੂੰ ਕੰਡੈਮ ਨਾ ਕਰ, ਤੂੰ ਚੜਨਾ ਹੈ ਆਪਣੇ ਸ਼ੌਕ ਨੂੰ। ਨੀਲੀ ਜਿਹੜੀ ਹੈ, ਦੁੰਬਲੀ ਜਿਹੜੀ ਹੈ, ਮਾੜੀ ਮਾੜੀ ਘੋੜੀ। ਇਹ ਨੀਲੀ ਜਿਹੀ ਦੁੰਬਲੀ ਆਂਦੀ ਟਿੱਲਿਓਂ ਟੋਰ, ਤੋੜ ਕੇ ਲਿਆਂਦੀ ਹੈ, ਉੱਥੋਂ ਚਲਾ ਕੇ ਲੈ ਕੇ ਆਇਆ। ਟਿੱਲਾ ਜਿਹੜਾ ਹੈ ਉਹ ਪਹਾੜ ਹੈ, ਉੱਚੀ ਜਗ੍ਹਾ ਹੈ, ਜਾਂ ਇਹ ਜੋਗੀਆਂ ਦਾ ਟਿੱਲਾ ਵੀ ਹੋ ਸਕਦਾ, ਜੇਲਮ ਵਾਲਾ, ਕਿ ਉੱਥੋਂ ਤੂੰ ਆਪਣੀ ਲੈ ਕੇ ਆਇਆ। ਇਹ ਆਪਣੀ ਜਿਹੜੀ ਹੈ ਨੀਲੀ ਘੋੜੀ, ਘਰ ਨੀ ਸਾਈ ਬਾਪ ਦੇ ਮੰਗ ਲਿਆਵੇਂ ਹੋਰ। ਜੇ ਤੇਰੇ ਪਿਓ ਕੋਲ ਹੋਰ ਚੰਗੀ ਜਿਹੜੀ ਹੈ ਤਗੜੀ ਘੋੜੀ ਨਹੀਂ ਸੀ, ਇਹ ਕਿਸੇ ਕੋਲ ਹੋਰ ਕੋਲੋਂ ਮੰਗ ਕੇ ਲੈ ਆਂਦਾ ਤੂੰ। ਨਹੀਂ ਦੁਬੇਲਾ ਕੱਢਦੀ, ਦੁਬੇਲਾ ਮੈਨੇ ਦੋ ਬੰਦਿਆਂ ਦੀ ਸਵਾਰੀ, ਜਿਹੜੀ ਦੋਹਰੀ ਸਵਾਰੀ। ਪਿੱਠ ਨਹੀਂ ਇਹਦੀ ਜ਼ੋਰ, ਇਹਦੀ ਪਿੱਠ ਵਿੱਚ ਕੋਈ ਜ਼ੋਰ ਨਹੀਂ ਹੈਗਾ, ਤਾਕਤ ਨਹੀਂ ਹੈਗੀ। ਖਾਨ ਖੀਵੇ ਦੇ ਝਾਂਜਰੇ ਸਾਰੇ ਰਾਤਬ ਹੋਰ। ਝਾਂਜਰੇ ਜਿਹੜੇ ਜੋਸ਼ ਵਿੱਚ ਆ ਜਾਣਾ, ਗੁੱਸੇ ਵਿੱਚ ਆ ਜਾਣਾ, ਔਰ ਤੂਫਾਨ ਲਿਖਿਆ ਇਹਦਾ ਮਤਲਬ। ਰਾਤਬ ਖੋਰ ਮੈਨੇ ਜਿਹੜੇ ਖੁਰਾਕ ਖਾਣ ਵਾਲੇ ਨੇ। ਝਾਂਜਰੇ ਤੂਫਾਨ ਹੈ, ਸਾਡੇ ਇੱਥੇ ਬੋਲਿਆ ਵੀ ਜਾਂਦਾ ਬਾਹਰ ਦੇ ਵਿੱਚ, ਝਾਂਜਾ ਲੱਥ ਪਿਆ ਹੈ, ਯਾਨੀ ਕਿ ਤੂਫਾਨ ਆ ਰਿਹਾ, ਬੜੀ ਖੌਫਨਾਕ ਜਿਹੜੀ ਹੈ ਬਾਰਿਸ਼ ਹੋ ਰਹੀ ਹੈ, ਗੁੱਸਾ ਵੀ ਹੈ, ਔਰ ਇਹਦੇ ਵਿੱਚ ਆਉਂਦਾ ਹੈ। ਰਾਤਬ ਜਿਹੜੇ ਨੇ ਉਹ ਖੁਰਾਕ ਹੈਗੀ ਹੈ, ਆਮ ਤੌਰ ਤੇ ਇਹ ਘੋੜਿਆਂ ਵਗੈਰਾ ਨੂੰ ਜਿਹੜੀ ਆ ਖੁਰਾਕ ਦਿੱਤੀ ਜਾਂਦੀ ਹੈ। ਰਾਤਬ ਵੈਸੇ ਬੜਾ ਇੱਕ ਪੁਰਾਣਾ ਲਫ਼ਜ਼ ਹੈ। ਰਾਤਬ ਖੋਰ ਜਿਹੜਾ ਹੈ ਉਹ ਪੈਨਸ਼ਨਰ ਲਈ ਵੀ ਵਰਤਿਆ ਜਾਂਦਾ ਹੈ, ਜਿਹੜੇ ਵਜ਼ੀਫਾ ਲੈਂਦੇ ਨੇ, ਤਨਖਾਹ ਲੈਂਦੇ ਨੇ। ਔਰ ਇੱਕ ਮੁਕਰਰਾ ਖੁਰਾਕ ਹੈ ਜਾਨਵਰਾਂ ਦਾ ਵਾਸਤੇ ਹੈਗੀ ਹੈ। ਬੰਦੇ ਵੀ ਰਾਤਬ ਖੋਰ ਹੋ ਸਕਦੇ ਨੇ। ਔਰ ਇਹ ਅਰਬੀ ਦਾ ਲਫ਼ਜ਼ ਹੈ ਰਾਤਬ, ਰਤਬ ਤੋਂ ਬਣਿਆ, ਰਤਬ ਤੋਂ, ਉਹਦਾ ਮਤਲਬ ਹੈ ਮੁਕਰਰ ਕਰਨਾ ਜਾਂ ਬੰਨ੍ਹ ਦੇਣਾ, ਉੱਥੋਂ ਰਾਤਬ ਬਣਿਆ। ਪੈਨਸ਼ਨਰ, ਉਮਰਾ, ਜਿਹੜੇ ਉਮਰਾ ਸੀ, ਵੱਡੇ ਸੀ, ਮੁਗਲ ਜਿਹੜੇ ਸੀ, ਉਹਨਾਂ ਨੂੰ ਰਾਤਬ ਖੋਰ ਵੀ ਕਿਹਾ ਜਾਂਦਾ ਸੀ, ਕਿ ਮੁਫਤ ਦੀਆਂ ਖਾ ਰਹੇ। ਸਰਕਾਰ ਦੇ ਘੋੜੇ ਜਿਹੜੇ ਨੇ ਉਹ ਵੀ ਰਾਤਬ ਖੋਰ, ਉਹਨਾਂ ਨੂੰ ਵੀ ਕਿਹਾ ਜਾਂਦਾ। ਭੱਜੀਆਂ ਹੈਗਾ ਭੱਜਣਾ, ਭੱਜੀਆਂ ਜਾਣ ਨਹੀਂ ਦੇਂਦੇ ਉਦਲ ਗਿਆਂ ਦੇ ਚੋਰ। ਉਦਲ ਗਿਆਂ ਦੇ ਚੋਰ ਬੜਾ ਇੱਕ ਗੋਹਰ ਸਾਹਿਬ ਨੂੰ ਪਤਾ ਹੈਗਾ, ਬੜਾ ਇੱਕ ਮਸ਼ਹੂਰ ਇੱਕ ਜਿਹੜਾ ਹੈ ਮੁਹਾਵਰਾ ਜਿਹਾ, ਇੱਕ ਅਖਾਣ ਜਿਹਾ। ਉਦਲ ਜਿਹੜਾ ਉਦਲ ਬਣਾ ਹੁੰਦਾ, ਜਿਹੜਾ ਅਲੋਪ ਹੋ ਜਾਣਾ, ਜਿਹੜੀ ਆਪਣੇ ਬੀਬੀਆਂ ਨੇ, ਕੁੜੀਆਂ ਨੇ, ਨਿਕਲ ਜਾਂਦੀਆਂ ਨੇ ਆਪਣੇ ਆਸ਼ਕਾਂ ਨਾਲ, ਉਹਨਾਂ ਨੂੰ ਉਦਲਣ, ਉਦਲ ਕਿਹਾ ਜਾਂਦਾ, ਉਦਲਣਾ। ਇਹਦੇ ਦੋ ਮਤਲਬ ਹੋ ਸਕਦੇ ਨੇ। ਉਦਲ ਗਿਆ ਦੇ ਚੋਰ, ਜਿਹੜੇ ਉਦਲ ਗਏ ਨੇ ਉਹਨਾਂ ਨੂੰ ਵਾਪਸ ਅਸੀਂ ਲੈ ਕੇ ਆ ਸਕਦੇ ਹਾਂ। ਸਾਨੂੰ ਪਤਾ ਉਹ ਕਿਵੇਂ ਉਦਲੀਆਂ ਨੇ, ਅਸੀਂ ਉਹਨਾਂ ਦੇ ਚੋਰ ਆ, ਸਾਨੂੰ ਪਤਾ ਹੈ ਉਹਨਾਂ ਦਾ। ਦੂਜਾ ਜਿਹੜਾ ਹੈਗਾ, ਇਹਦਾ ਮਤਲਬ ਇਹ ਹੋ ਸਕਦਾ ਹੈ ਕਿ ਜਿਹੜੇ ਲੈ ਕੇ ਗਏ ਨੇ ਉਹਨਾਂ ਨੂੰ, ਉਹ ਉਹਨਾਂ ਦੇ ਨਾਲ ਨੇ, ਉਹਨਾਂ ਨੂੰ ਪਤਾ ਸੀ ਉਦਲ ਗਿਆ ਦਾ,
ਤੇ ਉਹ ਉਹਨਾਂ ਦੇ ਨਾਲ ਨੇ। ਇੱਕ ਤਮਾਸ਼ਾ ਹਾਫਜ਼ਾ ਬੁੱਤ ਉਡੀਕੇ ਗੌਰ। ਹਾਂਜੀ ਮੇਰੇ ਖਿਆਲ ਵਿੱਚ ਆਪਣੀ ਜਿਹੜੀ ਨੀਲੀ ਆ ਘੋੜੀ ਆ ਉਹਦੀ ਵਿਚਾਰੀ ਦੀ ਕਾਫੀ ਦੁਰਗਤੀ ਕੀਤੀ ਗਈ ਹੈ ਕਿ ਬੜੀ ਮਾੜੀ, ਕਿੱਥੋਂ ਚੱਕ ਕੇ ਲੈ ਆਇਆ ਤੂੰ। ਉਹਨਾਂ ਦੂਜੇ ਪਾਸੇ ਏਡੇ ਵੱਡੇ ਵੱਡੇ ਘੋੜੇ ਨੇ, ਸੋ ਮੇਰੇ ਖਿਆਲ ਉਹਨੂੰ ਥੋੜਾ ਜਿਹਾ ਨੀਲੀ ਨੂੰ ਡਿਮੀਨ ਕੀਤਾ ਗਿਆ ਕਿ ਬਿਲਕੁਲ ਹੀ ਮਤਲਬ ਕਿ ਮਾੜੀ ਘੋੜੀ ਹੈ ਕਰੀ। ਹਾਲਾਂਕਿ ਨੀਲੀ ਦੀ ਬੜੀ ਤਾਰੀਫ ਕੀਤੀ ਜਾਂਦੀ ਹੈ। ਨੀਲੀ ਦਾ ਸਵਾਰ ਹੈ ਰੈਸੀ ਵਿੱਚ ਹਵਾ, ਇਹ ਬੜੀ ਮਸ਼ਹੂਰ ਲਾਈਨ ਹੈ। ਮੈਂ ਤੇ ਮਿਰਜ਼ੇ ਦੀ ਲਾਈਨ ਹੈ ਆਪਸ ਬਰਖੁਦਾਰ ਦੀ। ਉਹ ਅਗਲੀ ਲਾਈਨ 'ਚ ਫਿਰ ਪਹਿਰੇ 'ਚ ਬੋਲੇਗਾ ਨਾ, ਹੁਣ ਮਿਰਜ਼ਾ ਕਹਿੰਦਾ ਤੂੰ ਉਹਦੀ ਬੇਇੱਜ਼ਤੀ ਕਰ ਰਹੀ ਹੈ, ਤਾਂ ਹੁਣ ਉਹਦੇ ਬਾਰੇ ਵੀ ਸੁਣ ਲਾ। ਹਾਂ, ਉਹਨੂੰ ਡਿਫੈਂਡ ਕਰੇਗਾ ਉਹ। ਹਾਂਜੀ ਅੱਛਾ, ਬਟ ਟਿਪੀਕਲ ਜਿਹਾ ਡਾਇਲੋਗ ਹੋ ਰਿਹਾ ਕਿ ਜਿਵੇਂ ਜੈਕਸਟਾਪੋਜ਼ ਕੀਤਾ ਜਾ ਰਿਹਾ ਕਿ ਜਿਵੇਂ ਉਹਦਾ ਕੈਰੈਕਟਰ ਹੈ ਐਗਜ਼ੈਜਰੇਟ ਕਰਨ ਦਾ, ਹਰ ਚੀਜ਼ ਦਾ, ਆਪਣੀ ਬਹਾਦਰੀ ਦਾ, ਆਪਣੀ ਦੌਲਤ ਦਾ, ਆਪਣੇ ਰਤਬੇ ਦਾ, ਆਪਣੇ ਸਟੇਟਸ ਦਾ, ਇਸੇ ਤਰ੍ਹਾਂ ਉਹ ਆਪਣੀ ਘੋੜੀ ਨੂੰ ਵੀ ਨਾ ਬੜਾ ਐਗਜ਼ੈਜਰੇਟ ਕਰ ਰਿਹਾ, ਉਹਦੀ ਫਿਜ਼ੀਕਲ ਸਟਰੈਂਥ ਨੂੰ ਤੇ ਉਹਦੀ ਸ਼ਾਇਦ ਬਾਕੀ ਜਿਹੜੀਆਂ ਉਹਦੀਆਂ ਖੂਬੀਆਂ ਨੇ, ਤੇ ਲੇਕਿਨ ਉਹਨੂੰ ਕੰਟਰਾਸਟ ਕਰਦੀ ਪਈ ਹੈ ਕਿ ਨਹੀਂ, ਤੇਰੀ ਘੋੜੀ ਜਿਹੜੀ ਇਸ ਕਾਬਿਲ ਨਹੀਂ ਕਿ 2 ਬੰਦੇ ਦਾ ਭਾਰ ਚੁੱਕ ਸਕੇ, ਤੂੰ ਐਵੇਂ ਤਰੀਫਾਂ ਚੁੱਕੀ ਕਰੀ ਜਾ ਰਿਹਾ। ਹਾਲਾਂਕਿ ਉਹਦੇ ਤੇ ਬੈਠੀ ਨਹੀਂ ਹੈ ਸਾਹਿਬਾਂ, ਅਜੇ ਟੈਸਟ ਨਹੀਂ ਕੀਤੀਆਂ। ਤੇ ਜ਼ੁਬੈਰ ਸਾਹਿਬ ਨੂੰ ਅਸੀਂ ਜੈਕਸਟਾਪੋਜੀਸ਼ਨ ਕਹਿੰਦੇ ਆ ਨਾ ਵਿੱਚ ਆਪਣੀ ਲਿਟਰਰੀ ਡਿਵਾਈਸਿਸ ਦੇ ਵਿੱਚ ਜਿਹੜੇ ਸਾਡੇ ਟੈਕਨੀਕਸ ਹੁੰਦੇ ਹਾਂ ਹਾਂਜੀ ਹੈ ਨਾ। ਹਾਂਜੀ ਹਾਂ, ਮੈਂ ਇੱਕ ਉਹਦੀ ਦੂਸਰੇ ਦੇ ਟੈਕਨੀਕ ਮੈਂ ਦੇਖਣਾ ਪਿਆ ਹਾਫਿਜ਼ ਬਰਖੁਰਦਾਰ ਦੀ 400 350 ਸਾਲ ਪਹਿਲੇ ਕਿ ਉਹ ਬਿਲਕੁਲ ਲੇਟੈਸਟ ਕਲਾਸਿਕਲ ਟੈਕਨੀਕਸ ਯੂਜ਼ ਕਰਦਾ ਪਿਆ ਆਪਣੇ ਕਿੱਸੇ ਦੇ ਵਿੱਚ ਨਾ, ਬਿਲਕੁਲ ਐਜ਼ ਇਫ ਦੇ ਆਰ ਐਜ਼ ਐਪਲੀਕੇਬਲ ਐਜ਼ ਟੂਡੇ। ਤੇ ਵੈਰ ਸਾਹਿਬ ਇਹ ਜਿਹੜੀ ਇਜਾਜ਼ਤ ਹੈ? ਲਾਈਨ ਹੈ ਨਾ, ਜਿਹੜੀ ਉਤਲ ਗਿਆ ਦੇ ਚੋਰ ਹਾਂਜੀ ਬੱਚੀਆਂ ਜਾਣ ਨਹੀਂ ਦਿੰਦੇ, ਇਹ ਸਾਹਿਬਾਂ ਵੀ ਤੇ ਹੁਣ ਇਹੀ ਕਰਨ ਲੱਗੀ ਹੈ ਨਾ। ਹਾਂ ਬਿਲਕੁਲ, ਤੁਸੀਂ ਵੇਖ ਲਓ ਉਹ ਕੈਰੈਕਟਰ ਦੇ ਮੂੰਹ ਹੀ ਤੋਂ ਆ ਰਿਹਾ ਹੈ ਕਿ ਤੁਸੀਂ ਜੋ ਕਹਿ ਰਹੇ ਹੋ ਹਾਂ ਤੁਸੀਂ ਕਰਨਾ ਵੀ ਇਹੀ ਹੈ। ਹਾਂ, ਉਹ ਮਿਰਜ਼ੇ ਨੂੰ ਕਹਿ ਰਹੀ ਹੈ ਕਿ ਤੁਸੀਂ ਜਿਹੜੀਆਂ ਉਦਲ ਜਾਂਦੀਆਂ ਉਹਨਾਂ ਨੂੰ ਭੱਜਣ ਨਹੀਂ ਦਿੰਦੇ, ਔਰ ਜਿਹੜੀਆਂ ਉਦਲ ਜਾਂਦੀਆਂ ਤੇ ਉਹਨਾਂ ਦੇ ਚੋਰ ਹੋ, ਯਾਨੀ ਕਿ ਤੁਸੀਂ, ਫੜ ਲੈਂਦੇ। ਤੁਹਾਨੂੰ ਪਤਾ ਹੈ ਉਹਨਾਂ ਦਾ ਉਦਲ ਗਈਆਂ ਦਾ। ਆਇਰੋਨਿਕਲ ਹੈ ਇਹ ਡਾਕਟਰ। ਹਾਂ, ਇਹ ਵੈਰੀ ਇਰੋਨਿਕਲ। ਹਾਂ ਔਰ ਇਜਾਜ਼ਤ ਹੈ? ਹਾਂਜੀ ਉਹ ਨਾ ਜਿਹੜਾ ਪਹਿਲਾ ਹੈ ਉਹਦੇ 'ਚ ਸਾਹਿਬਾਂ ਆਪਣੀ ਬੜਾਈ ਬਿਆਨ ਕਰਦੀ ਹੈ ਤੇ ਉਹਦੇ ਤੇ ਡਾਊਟ ਕਰ ਰਹੀ ਹੈ ਜਿਹੜਾ ਨਾ ਮਿਰਜ਼ੇ ਤੇ ਉਹ ਜਿਹੜਾ ਸ਼ੇਰ ਸੀ ਨਾ, ਤੁਸੀਂ ਅੱਗੇ ਕਹਿ ਰਹੇ ਸੀ, हम ना होते तो किसी और के चर्चे होते, खलकते शहर तो कहने को बहाने मांगਿਆ ਦੇ ਬੇਤਮਾਸ਼ਾ ਹਾਦਸਾ ਦੁਨੀਆ ਨੂੰ ਚਾ ਛੇੜ। ਇਹ 112 ਜਿਹੜਾ ਨੀਲੀ ਜਿਹੜੀ ਦੁੰਬਲੀ ਆਂਦੀ ਢਿੱਲਿਓਂ ਟੋਰ, ਉਹਦੇ 'ਚ ਮੇਰਾ ਖਿਆਲ ਹੈ ਕਿ ਉਹ ਉਹਦੇ ਘੋੜੀ ਤੇ ਡਾਊਟ ਕਰ ਰਹੀ ਹੈ ਤੇ ਉਹਨੂੰ ਕਹਿ ਰਹੀ ਹੈ ਕਿ ਤੂੰ ਇਹ ਜਿਹੜੀ ਘੋੜੀ ਲੈ ਕੇ ਆਇਆ, ਮਤਲਬ ਨਗੇਦੀ ਪਈ ਹੈ ਉਹਨੂੰ ਐਕਚੁਅਲੀ, ਮਤਲਬ ਹੈ ਤੇ ਘੋੜੀ ਅੱਛੀ ਹੈ ਉਹਦੀ, ਨਹੀਂ ਨੀਲੀ ਜਿਹੀ ਦੁੰਬਲੀ ਆਂਦੀ ਢਿੱਲਿਓਂ ਟੋਰ, ਢਿੱਲਿਓਂ ਤੋਂ ਮੁਰਾਦ ਇਹ ਵੀ ਹੋ ਸਕਦਾ ਹੈ ਕਿ ਜਿਹਦਾ ਕੋਈ ਅਤਾ ਪਤਾ ਨਹੀਂ, ਉਹ ਜੰਗਲ ਤੋਂ ਲਿਆਂਦੀ ਹੈ ਤੂੰ, ਘਰ ਨਹੀਂ ਸਹੀ ਬਾਪ ਦੇ ਮੰਗ ਲਿਆਵੀਂ ਹੋਰ, ਤੇ ਜੇ ਤੇਰੇ ਬਾਪ ਦੇ ਘਰ ਘੋੜੀ ਨਹੀਂ ਸੀ ਤੇ ਤੂੰ ਕਿਸੇ ਕੋਲ ਮੰਗ ਲੈਂਦਾ। ਇਹ ਲਾਈਨ ਬਹੁਤ ਸਖਤ ਹੈਗੀ ਹੈ। ਇਹ ਜੱਟਾਂ ਦੇ ਵਿੱਚ ਇਹੋ ਜਿਹੀ ਲਾਈਨ ਕਿ ਅਗਰ ਕਿਸੇ ਨੂੰ ਬੋਲੀ ਜਾਏ ਬਹੁਤ ਜ਼ਿਆਦਾ ਇਹਦੇ ਤੇ ਲੜਾਈ ਹੋ ਸਕਦੀ ਹੈ। ਜੇ ਤੇਰੇ ਪਿਓ ਦੇ ਘਰ ਨਹੀਂ ਸੀ ਤੇ ਹੋਰ ਕਿਤੋਂ ਲੈਣ ਦਾ, ਬਹੁਤ ਵੱਡਾ ਉਲਾਮਾ ਹੈ, ਬਹੁਤ ਵੱਡਾ ਉਲਾਮਾ ਹੈ। ਵੈਰੀ ਸਟਰੋਂਗ ਵਰਡਸ। ਬਹੁਤ ਇਹ ਜਿਹੜੀ ਹੈ ਨਾ, ਇੱਥੇ ਥੋੜਾ ਲੱਗਦਾ ਸਾਹਿਬਾਂ ਜ਼ਿਆਦਤੀ ਕਰ ਗਈ ਮਿਰਜ਼ੇ ਨਾਲ, ਇੰਨਾ ਜ਼ਿਆਦਾ ਉਹਨੂੰ ਜਿਹੜਾ ਉਹ ਨਿਖੇਧ ਰਹੀ ਹੈ ਤੇ ਬਿਲਕੁਲ ਆਪਣੇ ਪਿਓ ਕੋਲ ਨਹੀਂ ਸੀ, ਯਾਨੀ ਕਿ ਪੂਰੀ ਉਹਦੀ ਜਿਹੜੀ ਜੱਟ ਹੈ, ਔਰ ਐਡਾ ਅਮੀਰ ਜੱਟ ਹੈ, ਔਰ ਉਹਦਾ ਪਿਓ ਚੀਫ ਹੈਗਾ ਪਿੰਡ ਦਾ, ਉਹਨੂੰ ਐਡਾ ਵੱਡਾ ਲਾਮਾ ਦੇ ਦਿੱਤਾ। ਨੀਲੀ ਜਿਹੀ ਦੁੰਬਲੀ ਆਂਦੀ ਢਿੱਲਿਓਂ ਟੋਰ ਕੇ ਤੂੰ ਜੰਗਲ ਤੋਂ ਲੈਂਦੀ ਹੈ ਤੇ ਤੇਰੇ ਘਰ ਨਹੀਂ ਸੀ, ਤੇ ਬਾਪ ਦੇ ਘਰ ਨਹੀਂ ਸੀ, ਤੇ ਤੂੰ ਕਿਸੇ ਕੋਲੋਂ ਮੰਗ ਹੀ ਲੈਂਦਾ, ਕੋਈ ਨਸਲ ਵਾਲੀ ਲਿਆਂਦਾ, ਤੇ ਨਹੀਂ ਦੁਬੇਲਾ ਕੱਢਦੀ ਪਿੱਠ ਨੂੰ ਏਦੀ ਜ਼ੋਰ। ਇਹ ਜਦੋਂ ਕਿਸੇ ਦੇ ਕੋਲੋਂ ਮੰਗ ਕੇ ਲਿਆਂਦਾ ਜਾਂ ਆਪਣੇ ਘਰੋਂ ਲਿਆਂਦਾ ਤਾਂ ਉਹਨੂੰ ਦੀ ਨਸਲ ਦਾ ਪਤਾ ਹੋਣਾ ਸੀ,
ਢਿੱਲਿਓਂ ਲੈ ਆਓ ਤੇ ਲੈ ਆਓ, ਉਹਦੀ ਨਸਲ ਦਾ ਨਹੀਂ ਪਤਾ। ਨਹੀਂ ਦੁਬੇਲਾ ਕੱਢਦੀ ਪਿੱਠ ਨਹੀਂ ਇਹਦੀ ਜ਼ੋਰ। ਨਹੀਂ ਦੁਬੇਲਾ ਕੱਢਦੀ ਦਾ ਮਤਲਬ ਇਹ ਵੀ ਹੈ ਕਿ ਉਹ ਦੋ ਬੰਦਿਆਂ ਨੂੰ ਨਹੀਂ ਬਿਠਾ ਕੇ ਆਪਣਾ, ਇੰਨਾ ਉਹਦੇ 'ਚ ਕੋਈ ਜ਼ੋਰ ਨਹੀਂ ਹੈ ਕਿ ਉਹ ਇੰਨਾ ਚੱਲ ਸਕੇ। ਇਹ ਵੀ ਹੋ ਸਕਦਾ ਕਿ ਦੋ ਬੇਲਿਆਂ ਦਾ ਸਫ਼ਰ ਨਾ ਕਰ ਸਕੇ, ਇੱਕ ਬੇਲੇ ਤੋਂ ਦੂਜੇ ਬੇਲੇ ਤੱਕ, ਦੋਨੋਂ ਹੀ ਹੈ ਨਾ। ਖਾਨ ਖੀਵੇ ਦੇ ਝਾਂਜਰੇ ਸਾਰੇ ਰਾਤਬ ਖੋਰ। ਤੇ ਉਹ ਕਹਿੰਦੇ ਇਹ ਜਿਹੜਾ ਖਾਨ ਹੈ ਨਾ, ਇਹ ਤੇਰੇ ਜਿਹੜੇ ਪੁਆੜੇ ਨੇ ਨਾ, ਝਾਂਜਰੇ ਰੌਲੇ ਪੁਆੜੇ, ਜਿਹੜੇ ਖਾਨ ਖੀਵੇ ਦੇ ਸਾਰੇ ਹੀ ਰੌਲੇ ਪੁਆੜੇ ਨੇ, ਉਹ ਸਾਰੇ ਹੀ ਖਾਣ ਪੀਣ ਵਾਲੇ ਨੇ। ਰਾਤਬ ਖੋਰ, ਅੱਛਾ ਢਿੱਲਿਓਂ ਟੋਰ, ਢਿੱਲਿਓਂ ਅਵਾਰਾ ਕਹਿ ਲਓ ਜਾਂ ਜੰਗਲ ਨੂੰ, ਤੇ ਰਾਤਬ ਖੋਰ ਇਹ ਉਹ ਟੇਮਡ ਚੀਜ਼ ਹੈ। ਜਿਸ ਤਰ੍ਹਾਂ ਫੌਜੀ ਹੁੰਦਾ ਨਾ ਇੱਕ ਛਾਉਣੀਆਂ 'ਚ, ਜਿਨ੍ਹਾਂ ਨੂੰ ਮਖਸੂਸ ਟਾਈਮ ਤੇ ਖਾਣਾ ਲੱਭਦਾ, ਜਾਂ ਉਹਦੇ ਜ਼ੂ ਦੇ ਜਾਨਵਰ ਹੁੰਦੇ ਨੇ, ਉਹਨਾਂ ਨੂੰ ਇੱਕ ਵਕਤ ਤੇ ਖਾਣਾ ਲੱਭ ਜਾਂਦਾ, ਇੱਕ ਤੇ ਸਾਰਾ ਕੁਝ, ਉਹ ਉਸ ਤਰ੍ਹਾਂ ਦੇ ਹੁੰਦੇ ਨੇ। ਖਾਨ ਖੀਵੇ ਦੇ ਝਾਂਜਰੇ ਸਾਰੇ ਰਾਤਬ ਖੋਰ, ਕਿ ਤੇਰਾ ਜਿਹੜੇ ਪੁਆੜੇ ਨੇ ਨਾ ਸਿਰਫ ਖਾਣ ਪੀਣ ਦੇ ਹੀ ਨੇ, ਕਿ ਤੈਨੂੰ ਵਕਤ ਤੇ ਲੱਭ ਜੇ, ਤੂੰ ਕੋਈ ਮਤਲਬ ਆਜ਼ਾਦ ਮਨੁਸ਼ ਨਹੀਂ ਲੱਗਦਾ ਮੈਨੂੰ। ਭਜਿਆ ਜਾਨ ਨਹੀਂ ਦੇਣ ਦੇ ਉਦਲ ਗਈਆਂ ਦੇ ਚੋਰ। ਤੇ ਜਿਹੜੀਆਂ ਆਪ ਉਦਲੀਆਂ ਉਹਨੂੰ, ਉਹ ਆਪਣੇ ਚੋਰਾਂ ਨੂੰ ਨਸਣ ਨਹੀਂ ਦਿੰਦੀਆਂ, ਉਹਨਾਂ ਨੂੰ ਸਾਰੇ ਰਾਹਾਂ ਦਾ ਪਤਾ ਹੁੰਦਾ ਹੈ। ਵੇਖ ਤਮਾਸ਼ਾ ਹਾਫਜ਼ਾ ਬੁੱਤ ਉਡੀਕੇ ਗੌਰ। ਲੇਕਿਨ ਇਸ ਸਾਰੇ ਦੇ ਬਾਵਜੂਦ ਉਹ ਫਿਰ ਉਹੀ, ਉਹ ਐਂਡ ਤੇ ਉੱਥੇ ਹੀ ਲੈ ਕੇ ਜਾ ਰਿਹਾ ਕਿ ਮੌਤ ਵਾਲੀ ਜਾਣਾ ਇਹਨੂੰ। ਹਾਂਜੀ ਹਾਂਜੀ, ਅੱਗੇ ਸ਼ੁਰੂ ਕਰੀਏ ਜੀ। ਹਾਂਜੀ ਚਲੋ। ਅੱਛਾ, ਅਗਲੀ ਹੈਗੀ ਆ 113 ਜਵਾਬ ਮਿਰਜ਼ਾ। ਨੀਲੀ ਵੇਖ ਨਾ ਦੁਬਲੀ, ਚੋਰੇ ਜੀ ਨ ਪਾ, ਡਰਦੇ ਧਰਤੀ ਪਿਖ ਨੂੰ ਚੋਗ ਨ ਚੁਗਦੇ ਆ। ਹਿਰਨ ਮਰੀਂਦੀ ਚੱਲ ਕੇ ਸਈਅੜ ਸੁੰਬਰ ਲਾ, ਦੋ ਨਹੀਂ ਨਾ ਖਟਿਆ ਨੀਲੀ ਛੱਡਿਆ ਪਾ। ਚੜ੍ਹਨਾ ਹੀ ਆਪਣੇ ਸ਼ੌਕ ਨੂੰ ਨੀਲੀ ਨਿੰਦ ਨ ਜਾ। ਪੱਤੇ ਨੀਲੀ ਦੇ ਲਈ, ਪਤੇ ਨੀਲੀ ਦੇ ਲਈ ਕਦੀ ਸੱਜੀ ਟੰਗ ਵਲਾ। ਚੜੇ ਤੋਂ ਪਿੱਠ ਤੋਂ ਆਇੰਦੇ ਹੀ ਦਾਨਾ ਬਾਦ ਦਿਖਾ। ਚੜੇ ਤੂੰ ਪਿੱਠ ਤੇ ਆਏ ਦੇਈ ਦਾਨਾਬਾਦ ਦਿਖਾ। ਜਦੋਂ ਪਿੱਠ ਤੇ ਚੜੇਗਾ ਤਾਂ ਤੈਨੂੰ ਦਾਨਾਬਾਦ ਨਜ਼ਰ ਆ ਜਾਏਗਾ। ਹੁਣ ਇਹ ਮਿਰਜ਼ਾ ਜਿਹੜਾ ਹੈ ਉਹ ਜਵਾਬ ਦੇ ਰਿਹਾ ਹੈ, ਨੀਲੀ ਵੇਖ ਨਾ ਦੁੰਬਲੀ, ਕਮਜ਼ੋਰ ਨੀਲੀ ਜਿਹੜੇ ਉਹਨੂੰ ਨਾ ਸਮਝ। ਝੋਰੇ ਜੀ ਨਾ ਝੋਰਨਾ ਹੁੰਦਾ ਅਫਸੋਸ ਕਰਨਾ, ਆਪਣੇ ਦਿਲ ਵਿੱਚ ਰਿਗਰੈਟ ਨਾ ਕਰ, ਅਫਸੋਸ ਨਾ ਕਰ ਆਪਣੇ ਆਪ ਨੂੰ। ਡਰਦੇ ਧਰਤੀ ਪਖਣੂ, ਪਖਣੂ ਮਾਨੇ ਪੱਖੂ ਤੋਂ, ਪਰਿੰਦੇ ਜਿਹੜੇ ਨੇ, ਚੋਗ ਨਾ ਚੁਗਦੇ ਆ। ਜਦੋਂ ਇਹ ਨੀਲੀ ਦੀ ਆਵਾਜ਼ ਆਉਂਦੀ ਹੈ, ਨੀਲੀ ਜਦੋਂ ਚੱਲਦੀ ਹੈ, ਨੀਲੀ ਜਦੋਂ ਦੌੜਦੀ ਆਉਂਦੀ ਹੈ, ਤੇ ਧਰਤੀ ਉੱਤੇ ਪੱਖੂ ਜਿਹੜੇ ਨੇ ਉਹ ਡਰਦੇ ਨੇ, ਔਰ ਜ਼ਮੀਨ ਦੇ ਉੱਤੇ ਚੋਗ ਚੁਗਣ ਨਹੀਂ ਆਉਂਦੇ। ਹਿਰਨਾਂ ਨੂੰ ਜਿਹੜਾ ਹਿਰਨ ਮਰਿੰਦੀ ਚੱਲ ਕੇ ਸਈਅੜ ਸੁੰਬਰ ਲਾ। ਸਈਅੜ ਜਿਹੜਾ ਉਹ ਖਰਗੋਸ਼ ਹੈਗਾ ਛੋਟਾ, ਹਿਰਨਾਂ ਕੋਲੋਂ ਜਿਹੜਾ ਦੌੜਿਆ ਨਹੀਂ ਜਾਂਦਾ। ਔਰ ਸਈਅੜ ਜਿਹੜੇ ਨੇ, ਜਿਹੜੇ ਖਰਗੋਸ਼ ਨੇ, ਉਹ ਜਿਹੜਾ ਹੈ ਉਹ ਆਪਣੇ ਸੁੰਬ ਜਿਹੜੇ ਨੇ ਉਹਦੇ ਹੁੰਦੇ ਨੇ, ਘੋੜੀ ਦੇ। ਸਈਅੜ ਜਿਹੜੇ ਨੇ ਉਹ ਖਰਗੋਸ਼ ਉਹਦੇ ਸੁੰਬਾਂ ਤੋਂ ਡਰ ਜਾਂਦੇ ਨੇ। ਦੋ ਨਹੀਂ ਦਾ ਖਟਿਆ ਨੀਲੀ ਛੱਡਿਆ ਪਾ। ਦੋ ਨਹੀਂ ਮਾਨੇ ਦੋ ਨਦੀਆਂ ਦਾ, ਦੋ ਜਿਹੜੀਆਂ ਨਦੀਆਂ ਨੇ ਉਹ ਪੁਰਾਣੇ ਵੇਲੇ ਜਿਹੜੇ ਨਾਲੋਂ ਨਾਲ ਹੀ ਹੁੰਦੀਆਂ ਸੀ, ਉਹ ਉਹਨੇ ਨੀਲੀ ਨੇ ਜਿਹੜਾ ਹੈ ਉਹਨਾਂ ਨੂੰ ਪਾਰ ਕਰ ਗਈ ਹੈ। ਚੜ੍ਹਨਾ ਹੈ ਆਪਣੇ ਸ਼ੌਕ ਨੂੰ ਨੀਲੀ ਨਿੰਦ ਨਾ ਜਾ। ਨੀਲੀ ਨੂੰ ਤੂੰ ਨਾ ਨਿੰਦ, ਆਪਣੇ ਸ਼ੌਕ ਨੂੰ ਤੂੰ ਚੜ੍ਹਨਾ ਹੈ। ਪੱਤੇ ਨੀਲੀ ਦੇ ਲਈ ਕੱਦੀ ਸੱਜੀ ਟੰਗ ਵਲਾ, ਉਹਦੇ ਉੱਤੇ ਬੈਠਣ ਲੱਗੇ। ਆਪਣੀ ਜਿਹੜੀ ਹੈ ਸੱਜੀ ਟੰਗ ਜਿਹੜੀ ਹੈ ਉਹਨੂੰ ਵਲਾ ਕੇ, ਚੜੀ ਤੂੰ ਪਿੱਠ ਤੇ ਆ ਦਈ। ਜਦੋਂ ਤੂੰ
ਪਿੱਠ ਤੇ ਚੜੇਗੀ, ਉਸੇ ਵੇਲੇ ਹੀ ਤੈਨੂੰ, ਉਸੇ ਘੜੀ ਤੈਨੂੰ ਨਜ਼ਰ ਆ ਜਾਏਗਾ ਦਾਨਾਬਾਦ। ਦੋ ਦੋ ਨਹੀਂ ਦਾ ਖਟਿਆ ਨੀਲੀ ਹਾਂ ਛੱਡੀ। ਇਹ ਇੱਕ, ਸੌਰੀ ਮੈਂ ਮਿਸ ਕਰ ਗਿਆ ਸਾਂ, ਇਹ ਹੈਗਾ ਇਹਦਾ ਮਤਲਬ ਕਿ ਦੋ ਜਿਹੜੀਆਂ ਨਦੀਆਂ ਦੀ ਜਿਹੜੀ ਹੈ ਪੁਰਾਣੇ ਵੇਲੇ ਨਾਲੋਂ ਨਾਲ ਹੁੰਦੀਆਂ ਸੀ, ਉਹ ਸਾਰੀ ਖੁਰਾਕ ਜਿਹੜੀ ਹੈ ਸਾਰੀ ਉਸ ਦੋ ਨਦੀਆਂ ਦੇ ਜਿੰਨੇ ਵੀ ਜ਼ਮੀਨ ਸੀ, ਉਹ ਨੀਲੀ ਨੂੰ ਅਸੀਂ ਪਾ ਦਿੱਤੀ ਹੈ ਸਾਰੀ ਖੁਰਾਕ ਜਿਹੜੀ। ਅੱਛਾ, ਮੇਰਾ ਖਿਆਲ ਸੀ ਸ਼ਾਇਦ ਇਹ ਰੈਫਰੈਂਸ ਹੈਗਾ ਰਾਵੀ ਤੇ ਚਨਾਬ ਦੇ ਦਰਮਿਆਨ ਜਗ੍ਹਾ ਦਾ। ਹਾਂ ਸ਼ਾਇਦ, ਹਾਂ ਇਹੀ ਉਹ ਹੈ। ਨਹੀਂ ਵਾਲੀ ਗੱਲ ਹੋ ਰਹੀ ਨਾ, ਬਿਕੋਜ਼ ਉਹੀ ਦੋ ਨਦੀਆਂ ਉਹੀ ਨੇ, ਇੱਕ ਚਨਾਬ ਹੈ ਤੇ ਇੱਕ ਰਾਵੀ। ਰਾਵੀ ਹੈ। ਮੇਰਾ ਖਿਆਲ ਉਹਨਾਂ ਸੀ ਦੇ ਸ਼ਾਇਦ ਵਿਚਕਾਰ ਜੋ ਕੁਝ ਵੀ ਸੀ ਉਹ ਦੇ ਦਿੱਤਾ ਉਹਨੂੰ, ਠੀਕ ਹੈ, ਨੀਲੀ ਨੂੰ ਦੇ ਦਿੱਤਾ। ਠੀਕ। ਤੇ ਚੜਨਾ ਹੈ ਆਪਣੇ ਸ਼ੌਕ ਨੂੰ, ਇੱਥੇ ਸ਼ੌਕ ਦਾ ਮਤਲਬ ਇਸ਼ਕ ਲੈ ਸਕਨੇ ਆ? ਇਸ਼ਕ, ਇਸ਼ਕੀ ਹੈ ਮੇਰਾ ਸ਼ੌਕ ਲਫ਼ਜ਼ ਹੈਗਾ ਜਿਹੜਾ ਤੈਨੂੰ ਤੁਹਾਨੂੰ ਕਰਨ ਦਾ ਬੜਾ ਚਾਹ ਹੋਵੇ ਕਿਸੇ ਨਾਲ। ਅੱਛਾ, ਚਾਹ ਦੀ ਰੈਫਰੈਂਸ। ਸ਼ੌਕ ਦਾ ਮਤਲਬ ਕਈ ਜਗ੍ਹਾ ਇਸ਼ਕ ਵੀ ਹੁੰਦਾ, ਹਾਂ ਮੇਰੇ ਕੋਲ ਸ਼ਾਇਦ ਉਧਰ ਰੈਫਰੈਂਸ ਹੋਏਗਾ ਸ਼ਾਇਦ। ਹਾਂ, ਤੁਸੀਂ ਉਹ ਵਾਰਿਸ ਸ਼ਾਹ ਚ ਪੜ੍ਹੇ ਨਹੀਂ ਸੀ, ਜਿਹੜਾ ਮਦਰਸੇ ਚ ਕੁਝ ਬੱਚੇ ਬੜੇ ਸ਼ੌਕ ਨਾਲ ਪੜ੍ਹਨ ਆਉਂਦੇ ਨੇ, ਹਾਂਜੀ ਹਾਂਜੀ ਆਂਦੇ ਆਪਣੇ ਨੂੰ ਬੜੀਆਂ ਉਹਨਾਂ ਨੇ ਫੜੀਆਂ ਹੋਈਆਂ ਕਿਤਾਬਾਂ ਘੁੱਟ ਹਾਂਜੀ। ਕੇ, ਤੇ ਬੜੇ ਸ਼ੌਕ ਨਾਲ ਆਉਂਦੇ ਨੇ। ਉਹ ਬੜੇ ਵਾਰਿਸ ਸ਼ਾਹ ਨੂੰ ਵੀ ਬੜੇ ਪਿਆਰੇ ਲੱਗੇ ਨੇ ਉਹ ਬੱਚੇ, ਬੀਬੇ ਬੱਚੇ ਜਿਹੜੇ ਸ਼ੌਕ ਨਾਲ ਪੜ੍ਹਨ ਆ ਰਹੇ। ਮੈਂ ਕੁਝ ਕਹਾਂ? ਸਾਡੇ ਜਿਹੜਾ ਨਾ ਇਹ ਈਸਟ ਦੇ ਵਿੱਚ, ਈਸਟ ਮਸ਼ਰਕ ਕਹਿ ਲੋ ਜਾਂ ਇੰਡੀਅਨ ਸਬ ਕੰਟੀਨੈਂਟ ਕਹਿ ਲੋ, ਇੱਥੇ ਉਹ ਕਹਿੰਦੇ ਨੇ ਜਿਹੜੇ ਨੌਲੇਜ ਹੈ ਨਾ, ਲਰਨਿੰਗ ਦਾ ਕਹਿੰਦੇ ਨੇ ਬੁਨਿਆਦੀ ਜਿਹੜਾ ਹੈ ਐਲੀਮੈਂਟ, ਉਹ ਸ਼ੌਕ ਹੈ। ਜਿਸ ਬੰਦੇ ਨੂੰ ਸ਼ੌਕ ਹੋਵੇ ਉਹ ਪੜ੍ਹਦਾ, ਜਿਹਨੂੰ ਸ਼ੌਕ ਨਾ ਹੋਵੇ ਉਹ ਨਹੀਂ ਪੜ੍ਹਦਾ। ਇਹਦੇ ਟੀਚਰ ਵੀ ਸ਼ੌਕ ਵੀ ਪੈਦਾ ਕਰਦੇ ਰਹੇ ਨੇ ਸਾਡੇ ਅੰਦਰ। ਖੈਰ ਅੱਛਾ, ਟੀਚਰ ਵੀ ਸ਼ੌਕ ਪੜ੍ਹਦੇ ਨੇ, ਲੇਕਿਨ ਕਈਆਂ ਨੂੰ ਜੰਮਦੇ ਹਾਲਾਤ ਤੋਂ ਬੱਚਿਆਂ ਨੂੰ ਪੜ੍ਹਨ ਦਾ ਸ਼ੌਕ ਹੁੰਦਾ ਕਈਆਂ ਨੂੰ। ਸਰ ਮੈਂ ਕੁਝ ਕਹਿਣਾ? ਹਾਂਜੀ ਹਾਂਜੀ। 112 ਜਿਹੜਾ ਅਸੀਂ ਪੜਿਆ, ਨੀਲੀ ਜਿਹੀ ਦੁੰਬਲੀ ਆਂਦੀ ਟਿਲਿਓ ਟੋਰ ਹੈ ਨਹੀਂ, ਜਿਹੜਾ ਉਹਦਾ। 113 ਨਹੀਂ ਨਹੀਂ 100। ਜੀ ਸਰ, ਅੱਛਾ, ਉਹ ਹੈ ਪਿਛਲਾ 112 ਤੇ 114 ਜਿਹੜਾ ਨਾ ਇੱਕ ਦੂਜੇ ਦੇ ਨਾਲ ਬੜੇ ਰਿਲੇਟਡ ਨੇ। 13 ਜਿਹੜਾ ਉਹਦੇ ਚ ਉਹ ਜਿਹੜੀਆਂ ਸਾਹਿਬਾਂ ਉਹਦੀ ਨਿੰਦਿਆ ਕਰਦੀ ਹੈ ਨੀਲੀ ਦੀ ਤੇ ਚੀਜ਼ਾਂ ਦੀ, ਤੇ ਉਹਦੇ ਤੇ ਇਤਮਾਦ ਘੱਟ ਕਰਦੀ ਹੈ। ਇਹਦੇ ਚ ਮਿਰਜ਼ਾ ਜਵਾਬ ਆਪਣੀ ਘੋੜੀ ਦੀ ਤਾਰੀਫ ਕਰਦਾ ਤੇ ਆਪਣੀਆਂ ਗੱਲਾਂ ਸਹੀ ਦੱਸਦਾ। ਨੀਲੀ ਵੇਖ ਨਾ ਦੁੰਬਲੀ ਝੋਰੇ ਜੀ ਨਾ ਪਾ, ਕਿ ਤੂੰ ਨੀਲੀ ਨੂੰ ਪਤਲੀ ਦੇਖ ਕੇ ਤੇ ਆਪਣਾ ਦਿਲ ਰੰਜੀਦਾ ਨਾ ਕਰ, ਪਰੇਸ਼ਾਨ ਨਾ ਹੋ, ਜ਼ਹੂਰ ਨਾ ਪਰੇਸ਼ਾਨ ਨਾ ਹੋ। ਡਰਦੇ ਧਰਤੀ ਪੱਖਣੋਂ ਚੋਗ ਨਾ ਚੁਗਦੇ ਆ। ਇਹ ਜਿਹੜੀ ਹੈ ਦੁਬਲੀ ਪਤਲੀ ਆ, ਪਰ ਇਹ ਬਿਜਲੀ ਤਰ੍ਹਾਂ ਦੌੜਦੀ ਹੈ। ਇਹਦੇ ਡਰ ਤੋਂ ਜਿਹੜੇ ਪਰਿੰਦੇ ਨੇ ਉਹ ਚੋਗ ਨਹੀਂ ਆਉਂਦੇ ਕਿਤੇ, ਉਹ ਇਹ ਬਿਜਲੀ ਤਰ੍ਹਾਂ ਹਵਾ ਤਰ੍ਹਾਂ ਲੰਘ ਕੇ ਫਿਰ ਸਾਨੂੰ ਉੱਡਣਾ ਪਈ ਆ, ਸਾਨੂੰ ਉੱਤੇ ਮਹਿੰਦੀ ਨਾ ਦੇ ਸਾਨੂੰ। ਹਿਰਨ ਮਰਿੰਦੀ ਚੱਲ ਕੇ ਸਨੇੜ ਸੁੰਭ ਰਲਾ, ਤੇ ਹਿਰਨਾਂ ਜਿਹੜੀਆਂ ਉਹ ਜਦੋਂ ਇਹਦੀ ਨੀਲੀ ਦੇ ਜਿਹੜੇ ਖੁਰ ਨੇ ਉਹ ਜਦੋਂ ਦੌੜ ਰਹੀ ਹੁੰਦੀ ਹੈ, ਉਹਨਾਂ ਦੀ ਜਦੋਂ ਫੁੱਟ ਸਟੈਪ ਤੇ ਆਉਂਦੇ ਨੇ ਤੇ ਉਹ ਹਿਰਨ ਮਰਨ ਵਾਲੀ ਹੋ ਜਾਂਦੀ ਹੈ। ਤੇ ਉਹ ਇਸੇ ਤਰ੍ਹਾਂ ਖਰਗੋਸ਼ ਵੀ। ਦੋ ਨਹੀਂ ਦਾ ਖਟਿਆ ਨੀਲੀ ਛੱਡਿਆ ਪਾ। ਵੈਸੇ ਇਹ ਵੀ ਗੱਲ ਠੀਕ ਹੈ, ਦੋ ਨਹੀਂ ਦਾ ਖਟਿਆ ਨੀਲੀ ਛੱਡਿਆ ਪਾ ਕੇ ਉਹਨੂੰ ਉਹ ਖਿਲਾ ਦਿੱਤਾ। ਲੇਕਿਨ ਅਗਰ ਉਹ ਪਿਛਲੇ 'ਚ ਦੇਖਿਆ ਜਾਏ ਨਾ, ਕਿ ਦੋ ਬੇਲੇ ਜਿਹੜੀ ਉਹਨੇ ਕਿਹਾ ਸੀ ਕਿ ਨਹੀਂ ਦੁਬੇਲਾ ਕੱਢਦੀ ਪਿੱਠ ਨਹੀਂ ਇਹਦੀ ਜ਼ੋਰ, ਤੇ ਨਹੀਂ ਜਿਹੜੀਆਂ ਨਦੀਆਂ ਨੇ ਔਰ ਜਿਹੜੇ ਬੇਲੇ ਨੇ, ਬੇਲੇ ਵੀ ਨਦੀਆਂ ਦੇ ਕੰਢੇ ਹੀ ਹੁੰਦੇ ਨੇ, ਤੇ ਇਹਨਾਂ ਦੋਨਾਂ ਦਾ ਵੀ ਮੈਨੂੰ ਲੱਗਦਾ ਕਿ ਆਪਸ 'ਚ ਕੋਈ ਥੋੜਾ ਬਹੁਤ ਤਾਲੁਕ ਹੈ। ਤੇ ਫਿਰ ਦੋ ਨਹੀਂ ਦਾ ਖਟਿਆ ਨੀਲੀ ਛੱਡਿਆ ਪਾ, ਮਤਲਬ ਉਹ ਉਹਨਾਂ ਨੂੰ ਇਹ ਵੀ ਹੈ ਕਿ ਉਹਨਾਂ ਨੂੰ ਖਿਲਾ ਵੀ ਦਿੱਤਾ। ਇਹ ਵੀ ਹੈ ਕਿ ਉਹ ਦੋ ਨਦੀਆਂ ਦੇ ਵਿੱਚ ਜਿਹੜੀ ਹੈ ਨਾ ਉਹ ਉਹਨਾਂ ਨੂੰ ਪਾਰ ਕਰ ਸਕਦੀ ਹੈ। ਚੜਨਾ ਹੈ ਆਪਣੇ ਸ਼ੌਕ ਨੂੰ ਨੀਲੀ ਨਿੰਦ ਨਾ ਜਾ। ਤੂੰ ਅਗਰ ਕੁੜੀ ਤੇ ਬਹਿਣਾ ਤੇ ਤੂੰ ਆਪਣੇ ਸ਼ੌਕ ਨੂੰ ਬਹਿਣਾ। ਕੁੜੀ ਦਾ ਇਹਦੇ ਚ ਉਹਦੀ ਉਹਨਾਂ ਕਰ, ਉਹਨੂੰ ਨਾ ਨਿੰਦ। ਪਤੇ ਨੀਲੀ ਦੇ ਲਈ ਕਦੀ ਸੱਜੀ ਟੰਗ ਵਲਾ, ਤੇ ਤੈਨੂੰ ਨੀਲੀ ਦਾ ਉਦੋਂ ਪਤਾ ਲੱਗੇਗਾ ਜਦੋਂ ਤੂੰ ਇੱਕ ਖੱਬਾ ਪੈਰ ਰਕਾਬ ਤੇ ਰੱਖ ਕੇ ਤੇ ਸੱਜੀ ਲੱਤ ਘੁਮਾ ਕੇ ਉਹਦੇ ਉੱਤੇ ਬਵੇਂਗੀ। ਚੜੇ ਤੂੰ ਪਿੱਠ ਤੇ ਆ ਦਈ ਦਾਨਾਬਾਦ ਦਿਖਾ। ਤੂੰ ਇੱਕ ਦਫਾ ਉਹਦੀ ਪਿੱਠ ਤੇ ਬੈਠ ਕੇ ਦੇਖ, ਉਹ ਤੈਨੂੰ ਬਿਜਲੀ ਦੀ ਤਰ੍ਹਾਂ ਉੱਥੋਂ ਦਾਨਾਬਾਦ ਦਿਖਾ ਦੇਗੀ।
ठीक है, और साहब कोई? चलो फिर अपने ਇੱਕ ਥੋੜਾ ਜਿਹਾ ਫਾਰ ਫੈਚਡ ਆਈਡੀਆ ਹੈਗਾ, ਹੁਣ ਮੈਂ ਲੈਟ ਮੀ ਟੌਸ ਇਟ ਐਂਡ ਸੀ ਇਫ ਇਟ ਮੇਕਸ ਐਨੀ ਸੈਂਸ ਵਟਸੋਐਵਰ। ਸੋ ਨੀਲੀ ਦੀ ਇਹ ਜਿਹੜੀ ਸਾਰੀ ਸਿਫਤ ਦੱਸ ਰਿਹਾ, ਉਹਦੇ ਵਿੱਚ ਦੂਸਰੀ ਲਾਈਨ ਹੈ ਕਿ ਡਰਦੇ ਧਰਤੀ ਵੇਖਣੋਂ ਚੋਗ ਨ ਚੁਗਦੇ ਆ, ਕਿ ਜਿਹੜੇ ਪੰਛੀ ਧਰਤੀ ਦੇ ਉੱਤੇ ਆਉਣ ਤੋਂ ਡਰਦੇ ਨੇ, ਚੋਗ ਨਹੀਂ ਚੁਗਦੇ। ਮਤਲਬ ਰਿਐਲਿਟੀ ਤੇ ਮਤਲਬ ਉੱਪਰ ਆਸਮਾਨਾਂ 'ਚ ਉੱਡਦੇ ਰਹਿੰਦੇ ਨੇ, ਸਿਰਫ ਧਰਤੀ ਦੇ ਉੱਤੇ ਆਉਣ ਤੋਂ ਡਰਦੇ ਨੇ, ਚੋਗ ਨਹੀਂ ਚੁਗਦੇ, ਉਹਨਾਂ ਦਾ ਅੰਜਾਮ ਮਾੜਾ ਹੋਏਗਾ। ਮਤਲਬ ਰਿਐਲਿਟੀ ਇੱਕ ਪਾਸੇ ਆ ਕਿ ਇੱਕ ਤਾਂ ਡਰ ਡਰ ਕੇ ਰਹਿਣਾ, ਔਰ ਦੂਸਰਾ ਆਲ ਆਊਟ ਜਿਹੜੀ ਕਿ ਦੁਨੀਆ ਦਾ ਮਤਲਬ ਕਿ ਕੰਮਕਾਰ ਹੈ ਕਿ ਜੇ ਧਰਤੀ ਤੇ ਤੁਸੀਂ ਨਾ ਹੋ ਗਏ, ਚੋਗ ਨਹੀਂ ਚੁਣਨਾ, ਤੁਸੀਂ ਮਰ ਜਾਣਾ। ਤੇ ਇਸੇ ਹਿਰਨੀ ਵੀ ਮਰ ਜਾਏਗੀ ਜੇ ਤੁਸੀਂ ਉਹਨਾਂ ਦੇ ਨਾਲ, ਖਰਗੋਸ਼ਾਂ ਦੇ ਨਾਲ ਚੱਲ ਕੇ ਨਾ ਚੱਲੇਗੀ। ਸੋ ਮੇਰਾ ਖਿਆਲ ਹੈ ਕਿ ਇਹ ਵੀ ਆ ਰਿਐਲਿਟੀ ਨੂੰ ਵੀ ਥੋੜਾ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਨ੍ਹਾਂ ਲੋਕਾਂ ਨੇ ਚੈਨ ਹਕੀਕਤ ਦੇ ਅਗੇਂਸਟ ਨਹੀਂ ਲਿਆ, ਉਹ ਅਖੀਰ 'ਚ ਮਰ ਜਾਣਗੇ। ਤੁਸੀਂ ਦੱਸੋ ਕੋਈ ਗੱਲ ਇਹਦਾ ਸੈਂਸ ਬਣਦੀ ਜਾਂ ਨਹੀਂ? हाँ, वैसे है जेड़े ना पक्खू, जेड़े परिंदे ने और हिरन ने और सैयड़ जेड़े ने, जेड़े खरगोश ने, ये बड़ी बेजरर जिहियां परिंदे ने और जानवर ने, बड़े नमाणे जे, कमजोर जे। ते ਇਹ ਤੇ ਵੈਸੇ ਹੀ ਉਹਨਾਂ ਦੇ ਨਾਲ ਸੁੰਬ ਨਹੀਂ ਰਲਾ ਸਕਦੇ ਨੀਲੀ ਨਾਲ, ਭਾਵੇਂ ਨੀਲੀ ਨਾ ਹੀ ਐਡੀ ਤਗੜੀ ਹੋਵੇ, ਫੇਰ ਵੀ ਇਹ ਘੋੜੇ ਨਾਲ ਤੇ ਨਹੀਂ ਮੁਕਾਬਲਾ ਕਰ ਸਕਦੇ। ਹਿਰਨ ਹੋਇਆ ਜਾਂ ਖਰਗੋਸ਼ ਹੋਇਆ, ਸ਼ਾਇਦ ਇਹ ਕੋਈ ਖਲਕਤ ਦੀ ਗੱਲ ਨਾ ਕਰ ਰਿਹਾ ਹੋਵੇ, ਲੋਕਾਂ ਦੀ ਗੱਲ ਨਾ ਕਰ ਰਿਹਾ ਹੋਵੇ, ਹਾਫਿਜ਼ ਬਰਖੁਦਾਰ। ਫਿਲਾਸਫੀ ਦੀ ਗੱਲ ਮੇਰੇ ਖਿਆਲ ਥੋੜੇ ਜਿਹੇ ਆ ਰਿਹਾ। ਆਈ ਡੋਨਟ ਨੋ, ਵੀ ਆਰ ਮੇਕਿੰਗ ਲੋਟ ਆਫ ਸੈਂਸ ਆਊਟ ਆਫ ਮੇਬੀ ਨਥਿੰਗ। ਮੈਨੂੰ ਲੱਗਿਆ ਜਿਵੇਂ ਉਹ ਕਹਿ ਰਿਹਾ ਕਿ ਬਈ ਡਰਦੇ ਧਰਤੀ ਪੱਖਣੋਂ ਚੋਗ ਨਾ ਚੁਗਦੇ ਆ। ਮੈਂ ਖਿਆਲ ਇੱਥੇ ਮੈਨੂੰ ਲੱਗਾ ਜਿਵੇਂ ਉਹ ਕਹਿ ਰਿਹਾ ਕਿ ਉਹ ਲੋਕ ਜਿਹੜੇ ਕਿ who are timid and not brave enough to take challenge, ਉਹ ਰੋਟੀ ਤੱਕ ਆਸਾਨੀ ਨਾਲ ਨਹੀਂ ਪਹੁੰਚ ਸਕਦੇ ਤੇ ਉਹ ਆਪਣੀ ਮੌਤ ਆਪ ਹੀ ਮਰ ਜਾਂਦੇ ਨੇ ਉਸ ਫੀਅਰ ਦੇ ਵਿੱਚ। ਸੋ ਉਹ ਕਹਿ ਰਿਹਾ ਇੱਥੇ, ਮੈਂ ਖਿਆਲ ਇਹ ਮਨ ਲੱਗਾ ਜਿਵੇਂ ਉਹ ਕਹਿ ਰਿਹਾ ਕਿ ਡਰਦੇ ਧਰਤੀ ਪੱਖਣੋਂ ਚੋਗ ਨਾ ਚੁਗਦੇ ਆ, ਹਿਰਨ ਮਰੇਂਦੀ ਚੱਲ ਕੇ ਸਈਅਰ ਸੁਮਰ ਲਾ। ਕਿ ਇੱਕ ਤੇ ਰੋਜ਼ੀ ਰੋਟੀ ਵਾਸਤੇ ਤੁਹਾਨੂੰ ਜਾਨ ਜੋਖਾਂ 'ਚ ਪਾਣੀ ਪੈਣ ਦੀ ਰਿਸਕ ਲੈਣਾ ਪੈਂਦਾ, ਔਰ ਅਗਰ ਤੁਸੀਂ ਰਿਸਕ ਨਹੀਂ ਵੀ ਲੈਂਦੇ ਤੁਸੀਂ ਤਾਂ ਵੀ ਭੁੱਖੇ ਮਰ ਹੀ ਜਾਣਾ। ਸਮਥਿੰਗ ਲਾਈਕ ਦੈਟ, ਇੱਕ ਫਿਲੋਸੋਫੀਕਲ ਟੱਚ ਮੈਨੂੰ ਲੱਗੀ ਇਹਦੇ ਵਿੱਚ ਕਿ ਉਹ ਕਹਿ ਰਿਹਾ ਕਿ ਯੂ ਹੈਵ ਟੂ ਬੀ ਬ੍ਰੇਵ ਇਨਫ ਐਂਡ ਚੈਲੰਜ ਟੇਕਰ ਵਿਦਆਊਟ ਫੀਅਰ। ਹਾਂ, ਜੇ ਜ਼ਿੰਦਗੀ ਚਾਂਸ ਨਹੀਂ ਨਾ ਤੁਸੀਂ ਲਿਆ, ਉੱਥੇ ਉੱਥੇ ਰਹਿ ਜਾਓਗੇ। ਹਾਂਜੀ, ਤੇ ਉਹ ਕਹਿੰਦਾ ਮਰ ਤੇ ਤੁਸੀਂ ਵੈਸੇ ਵੀ ਜਾਣਾ ਭੁੱਖੇ ਹੀ, ਫਿਰ ਕਮਾ ਕੇ ਭੁੱਖ ਕੇ ਮਰੋ। ਨਹੀਂ ਸਮਝ ਲੱਗੇ ਉਹ ਉਹਦੀ ਮੈਨੂੰ ਲਾਈਨ ਯਾਦ ਆ ਗਈ ਇਹਦੀ ਨਾ, ਜਸਟ ਕੁਇਕ ਕਮੈਂਟ, ਉਹ ਆਨੰਦ ਫਿਲਮ ਇੰਡੀਆ ਦੀ, ਕਿ ਉਹਦੇ ਚੋਂ ਕਹਿੰਦਾ ਕਿ ਤੈਨੂੰ ਕੈਂਸਰ ਤੂੰ 6 ਮਹੀਨੇ 'ਚ ਮਰ ਜਾਣਾ। ਉਹ ਕਹਿੰਦੇ 6 ਮਹੀਨੇ ਜੇ ਮੈਂ ਮਰ ਜਾਣਾ ਤੇ 60-65 ਸਾਲ ਦੀ ਉਮਰ ਤੇ ਤੂੰ ਵੀ ਮਰ ਜਾਣਾ ਤੇ ਮਰ ਤੇ ਸਾਰਿਆਂ ਨੇ ਜਾਣਾ। ਸੋ ਵਾਟ ਮੈਟਰ ਇਜ਼ ਹਾਊ ਵੀ ਲਿਵ ਆਵਰ ਲਾਈਫ। ਤੇ ਉਹ ਇੱਥੇ ਮੈਨੂੰ ਰੈਫਰੈਂਸ ਲੱਗਿਆ ਜਿਵੇਂ ਉਹ ਕਹਿ ਰਿਹਾ ਕਿ ਜਿਹੜੇ ਡਰ ਜਾਂਦੇ ਨੇ ਤੇ ਡਰ ਕੇ ਰਹਿੰਦੇ ਨੇ ਤੇ ਉਹ ਵੈਸੇ ਵੀ ਭੁੱਖੇ ਮਰ ਜਾਣਾ, ਔਰ ਖਾ ਕੇ ਵੀ ਤੁਸੀਂ ਮਰ ਹੀ ਜਾਣਾ, ਤੇ ਫਿਰ ਡਰ ਕੇ ਮਰਨ ਦਾ ਕੋਈ ਫਾਇਦਾ ਨਹੀਂ। वो जिंदगी लंबी नहीं, जिंदगी बड़ी होनी चाहिए। हाँ, मैं कहना चाह रहा था लेकिन मैं कहा जो कमेंट छोटा रखो। मेरा बड़ी फेवरेट और सीन है इस फिल्म ਦਾ। ਗ੍ਰੇਟ ਮੂਵੀ। ਲੇਕਿਨ ਮੈਂ ਇਹਦੇ 'ਚ ਇੱਕ ਵਾਅਦਾ ਕਰਾਂਗਾ ਕਿ ਜਦੋਂ ਅਗਰ ਕਿਸੇ ਨੇ ਕਦੀ ਪਿੰਡ 'ਚ ਹਲ ਵਾਗਦੇ ਦੇਖੇ ਨੇ ਨਾ, ਤੇ ਜਦੋਂ ਹਲ ਵਾਗ ਰਹੇ ਹੁੰਦੇ ਨੇ ਨਾ ਤੇ ਪਰਿੰਦੇ ਜਾਨਵਰ ਉਹਦੇ ਇਰਦ ਗਿਰਦ ਜਦੋਂ ਅਗਰ ਢੱਗਿਆ ਨਾ ਵਾਗ ਰਹੇ ਹੋਣ ਹਲ, ਤੇ ਉਹ ਆਉਂਦੇ ਨੇ ਉੱਤੇ ਖਾਣਾ ਖੁਣਾ ਸ਼ੁਰੂ ਕਰ ਦਿੰਦੇ ਨੇ। ਉਹ ਉਹਨਾਂ ਦੇ ਕਰੀਬ ਵੀ ਫਿਰਦੇ ਰਹਿੰਦੇ ਕਿਉਂਕਿ ਉਹਨਾਂ ਦੀ ਸਪੀਡ ਇੰਨੀ ਤੇਜ਼ ਨਹੀਂ ਹੁੰਦੀ। ਤੇ ਇਹਦੇ 'ਚ ਨੀਲੀ ਦੀ ਉਹ ਸਪੀਡ ਦੀ ਗੱਲ ਕਰਨਾ ਚਾਹ ਰਿਹਾ, ਉਹਦੀ ਬਰਕ ਰਫ਼ਤਾਰੀ ਦੀ, ਉਹਦੀ ਬਿਜਲੀ ਤਰ੍ਹਾਂ ਤੇਜ਼ ਹੋਣ ਦੀ। ਤੇ ਜਦੋਂ ਕੋਈ ਚੀਜ਼ ਤੇਜ਼, ਮਤਲਬ ਜਦੋਂ ਪੱਖੂ ਥੱਲੇ ਖਾਣਾ ਉਹ ਉਤਰਦੇ ਨੇ ਕੋਈ ਚੀਜ਼ਾਂ ਖਾਣ ਵਾਸਤੇ, ਤੇ ਉਹਨਾਂ ਦੇ ਕਰੀਬ ਤੋਂ ਕੋਈ ਤੇਜ਼ੀ ਨਾਲ ਚੀਜ਼ ਗੁਜ਼ਰੇ ਤੇ ਉੱਡ ਜਾਂਦੇ ਨੇ ਸਾਰੇ। ਤੇ ਉਹ ਇੱਕ ਦੋ ਦਫਾ ਤੇ ਉੱਡਦੇ ਨੇ, ਜਿਸ ਤਰ੍ਹਾਂ ਗੱਡੀ ਸੜਕ ਤੇ ਅਗਰ ਕੋਈ ਹੋਏ ਤੇ ਪੱਖੂ ਹੋਣ ਤੇ ਉੱਥੋਂ ਗੱਡੀ ਗੁਜ਼ਰੇ ਤੇ ਉੱਡ ਜਾਂਦੇ ਨੇ ਇੱਕਦਮ। ਤੇ ਉਹ ਕਈ ਦਫਾ ਇਸ ਤਰ੍ਹਾਂ ਹੋਏ ਤੇ ਫਿਰ ਸੜਕ ਤੇ ਨਹੀਂ ਉਤਰਦੇ ਕਿ ਇੰਨੀ ਸਪੀਡ ਤੇ ਗੱਡੀਆਂ ਆ ਰਹੀਆਂ। ਤੇ ਉਹ ਮੇਰੇ ਖਿਆਲ ਹੈ ਕਿ ਨੀਲੀ ਦੀ ਸਪੀਡ ਦੀ ਗੱਲ, ਉਹਦੀ ਨੀਲੀ ਦੀ ਬਰਗ ਰਫ਼ਤਾਰੀ ਦੀ ਗੱਲ ਕਰ ਰਿਹਾ ਕਿ ਉਹ ਇੰਨੀ ਤੇਜ਼ ਹੈ
ਕਿ ਉਹਦੇ ਡਰ ਤੋਂ ਪੱਖੂ ਜਿਹੜੇ ਜ਼ਮੀਨ ਤੇ ਨਹੀਂ ਆਉਂਦੇ, ਔਰ ਉਹ ਜਿਹੜੇ ਹਿਰਨ ਨੇ, ਉਹ ਜਿਹੜੇ ਖਰਗੋਸ਼ ਨੇ, ਉਹ ਹਾਲਾਂਕਿ ਇੰਨੇ ਤੇਜ਼ ਹੁੰਦੇ ਨੇ, ਉਹ ਵੀ ਉਹਦੇ ਨਾਲ ਆਪਣੇ ਸੁੰਗ ਨਹੀਂ ਰਲਾ ਸਕਦੇ। ਬਸ ਆਪ ਦੋਨੋਂ ਹੀ ਠੀਕ ਨੇ। हाँ ये क्या, चलो जी। हाँ जी, कहने साहब ने नहीं पढ़िया अपने, सही साहब पढ़ लिया तुसी? मैं सारे तिन्ना ने बार बार पढ़ लिया। गुरु साहब पढ़ना तुसी या किसी ने? मैं पढ़ देना, पढ़ो। चलो पढ़ो पढ़ो, जिन्हें भी पढ़ना पढ़े। जी जी, गुरदास साहब ही है ने। गुरदास। चलो मैं पढ़ देना, मैं नहीं अभी ही माइट बी अवे। बंद 114। बख्शी अकबर बादशाह काठी सने लगाम, एग्जैजरेट करी जा रहे हूं। कन कलमा लिंग थमिया, पूचल पूछल धरत म्यान, जिवें बुराक रसूल दा नीली ओस उड़ान, ओढ़क ओ कुछ होसिया कलमा पढ़े जुबान। अगेन डिस्क्रिप्शन बड़ी एग्जैजरेटिव जी है, टिपिकल। हाँ, अकबर बादशाह ने जड़ी है घोड़ी बख्शी है, और काठी भी अकबर बादशाह ने ही दिती है, लगाम भी उन्हें ही दिती है। कन कलमा, कन जड़े ने कलमा वंगर ने, यानी कि बड़े शार्प ने, कलम जिस तरह कलम होंदी है, घड़े हुए ने। लिंग थमियां, जड़ियां लत्तां ने वो अपने जड़ियां है ने वो थमियां वांग ने, बड़ियां जड़ियां ने सॉलिड ने और बड़ियां मजबूत ने, जिवें थम है। लिंग जड़ा लिंग लिंगम और यूनी है, तो तुहानू पता ही है, वो जड़ी पैलिक वर्शिप होंदी है उन्होंने भी लिंग ही कहते हैं, लिंगम ਉਹਦੇ ਤੋਂ ਬਣਿਆ, और फिर यूनी। लिंग बहरहाल पार्ट्स ऑफ बॉडी ਨੂੰ ਹੀ ਕਿਹਾ ਜਾਂਦਾ ਹੈ। ਥਮੀਆਂ ਨੇ ਪੂਛਲ ਜਿਹੜੀ ਹੈ ਉਹਦੀ ਤਲਵਾਰ ਵਾਂਗਰ ਹੈ, ਉਹਦੀ ਪੂਛਲ ਜਿਹੜੀ ਹੈ, ਔਰ ਉਹਦਾ ਜਿਹੜਾ ਮੈਦਾਨ ਹੈ ਉਹ ਧਰਤੀ ਹੈ। ਉਹ ਜਿਹੜੀ ਹੈ ਉਹਦੀ ਲੰਬੀ, ਇੰਨੀ ਲੰਬੀ ਪੂਛਲ ਹੈ ਕਿ ਤਕਰੀਬਨ ਤਾਂ ਜ਼ਮੀਨ ਤੱਕ ਆਈ ਹੋਈ ਹੈ, ਔਰ ਸੈਂਟਰ ਹੈ ਉਹ ਜਿਹੜਾ ਹੈ ਉਹਦੀ ਪੂਛਲ ਟੱਚ ਕਰ ਰਹੀ ਹੈ ਧਰਤੀ ਨੂੰ, ਔਰ ਦਰਮਿਆਨ ਵਿੱਚ ਹੈ, ਸੈਂਟਰ ਵਿੱਚ ਹੈ। ਬਰਾਕ ਜਿਹੜਾ ਹੈ ਉਹ ਰਸੂਲ ਕਰੀਮ ਜਿਹੜੇ ਨੇ ਜਦੋਂ ਗਏ ਸੀ ਅਸਮਾਨਾਂ ਦੇ ਉੱਤੇ ਤੇ ਸ਼ਬੇ ਮਹਿਰਾਜ ਨੂੰ, ਉਹ ਸਫੈਦ ਰੰਗ ਦਾ ਘੋੜਾ ਸੀ ਬਰਾਕ। ਇੱਥੇ ਉਹਦੇ ਨਾਲ ਆਪਣੇ ਆਪਸ ਬਰਖੁਦਾਰ ਸਾਹਿਬ ਨੇ ਉਹਦੇ ਨਾਲ ਜੋੜ ਦਿੱਤਾ ਕਿ ਜਿਸ ਤਰ੍ਹਾਂ ਉਹ ਘੋੜਾ ਸੀ, ਇਸ ਤਰ੍ਹਾਂ ਨੀਲੀ ਦੀ ਉਡਾਨ ਵੀ ਉਂਝ ਹੀ ਹੈ। ਔਰ ਆਖਰੀ ਜਿਹੜੀ ਲਾਈਨ ਹੈ ਉਹਦੇ ਵਿੱਚ ਉਹਨਾਂ ਨੇ ਉਹ ਕਲਮਾ ਵੀ ਪਾ ਦਿੱਤਾ, ओढ़क ओ कुछ होसिया कलमा पढ़े जबान। बड़ा नहीं एंड ते कहंदा जी पता नहीं की होएगा, ते जबान जड़ी है कलमा पढ़े जबान दा ते मतलब यही है कि तौबा तौबा कर रही है, मैनू तो यही लगता है। मैं कोई कमेंट करना था। आसान है बंद वैसे हाँ कोई। जी, ओढ़क हाँ ओ कोई। कुछ होसिया, मैं हाल आखिरी च कह रहे ने कि बई कलमा कुलमा पढ़ लवो, जो हुण लिखिया होया वे ਉਹ ਹੋ ਕੇ ਰਹਿਣਾ, ਲਿਆਦਾ ਕਲਮਾ ਪੜ ਲਵੋ। ਅਗੇਨ ਉਹੀ ਜਿਹੜਾ ਰਿਕਰੈਂਟ ਵਾਰਨਿੰਗ ਦਾ ਥੀਮ ਚੱਲਦਾ ਪਿਆ ਥਰੂ ਆਊਟ, ਉਹ ਇੱਥੇ ਰਿਪੀਟ ਹੋ ਰਿਹਾ। ਵਾਹ, ਮੈਨੂੰ ਇੱਥੇ ਡਾਕਟਰ ਸਾਹਿਬ ਯਾਦ ਆ ਗਈ ਜ਼ੁਬੈਰ ਸਾਹਿਬ ਮਿਲਟਨ ਦੀ ਐਪਿਕ, ਕਿ ਜਿਵੇਂ ਨੇ ਘੋੜੀ ਨੂੰ ਬਰਾਕ ਤੇ ਉਹਦੀ ਦੁਮ ਨੂੰ ਜ਼ਮੀਨ ਅਸਮਾਨ ਦੇ ਵਿੱਚ ਕਰ ਦਿੱਤਾ, ਜਿਵੇਂ ਉਹ ਐਪਿਕ ਹੀ ਸੀ ਉਹਦੀ ਮਿਲਟਨ ਦੀ ਪੈਰਾਡਾਈਜ਼ ਲੌਸਟ। हाँ जी हाँ। ਉਹ ਮੈਨੂੰ ਯਾਦ ਆ ਗਈ ਕਿ ਉਹਦੇ ਪੈਰਲ ਚੱਲਦਾ ਪਿਆ लेकिन कि किस्सियां ਦਾ ਆਮ ਸਟਾਈਲ ਹੈ ਐਪਿਕ, ਪੁਰਾਣੀਆਂ ਐਪਿਕ ਤੁਹਾਨੂੰ ਪਤਾ ਚੀਜ਼ਾਂ ਨੂੰ ਐਕਸੀਜਰੇਟ ਹੀ ਕਰਦੇ ਆ। ਹਾਂ ਹਾਂ ਐਗਜ਼ੈਜਰੇਟ। ਉਹਦੀਆਂ ਅੱਖਾਂ ਸੋਹਣੀਆਂ ਨੇ ਤੇ ਉਹ ਇੰਨੀਆਂ ਸੋਹਣੀਆਂ ਨੇ ਕਿ ਦੁਨੀਆ 'ਚ ਕਿਸੇ ਔਰਤ ਦੀਆਂ ਅੱਖਾਂ ਉਸ ਤੋਂ ਸੋਹਣੀਆਂ ਹੈ ਹੀ ਨਹੀਂ। ਹਾਂਜੀ, ਔਰ ਚੰਨ ਸੂਰਜ ਵੀ ਤੇ ਥੱਲੇ ਪੈ ਜੇ ਗਿਆ। ਹਾਂ ਜੇ ਉਹ ਬਹਾਦਰ ਹੈ ਤਾਂ ਦੁਨੀਆ ਦੇ ਸਾਰੇ ਮਰਦਾਂ ਤੋਂ ਬਹਾਦਰ। ਸਹੀ ਜ਼ੁਬੈਰ ਸਾਹਿਬ ਜਿਹੜਾ ਧਰਤ ਮਿਆਨ ਦਾ ਕੀ ਮਤਲਬ ਹੈ? ਪੂਛਲ ਧਰਤ ਮਿਆਨ, ਧਰਤ ਮਿਆਨ ਤਰਤ ਧਰਤੀ ਤੋਂ ਜ਼ਮੀਨ, ਤੇ ਮਿਆਨ ਜਿਹੜੀ ਉਹ ਤਲਵਾਰ ਆਸੇ ਹੁੰਦੀ ਹੈ। ਹਾਂ ਮਿਆਨ ਤੇ ਮਿਆਨ ਤੇ ਉਹੀ ਹੈ ਨਾ ਜਿਹਦੇ ਚ ਤਲਵਾਰ ਰੱਖੀ ਜਾਂਦੀ ਹੈ ਮੇਰਾ।
ਸਹੀ ਪੂਛਲ ਉਹਦੀ ਜਿਹੜੀ ਹੈ ਉਹ ਐਡੀ ਲੰਬੀ ਹੈ ਜਿਸ ਤਰ੍ਹਾਂ ਧਰਤੀ ਦੇ ਜਿਹੜੀ ਹੈ ਮਿਆਨ ਦੇ ਵਿੱਚ ਤਲਵਾਰ ਹੈ, ਠੀਕ 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 ਔਰ ਜ਼ਮੀਨ ਜਿਹੜੀ ਹੈ, ਜਿਹੜੀ ਧਰਤ ਹੈ, ਉਥੇ ਉਹਨੇ ਚੱਲਣਾ ਹੈ, ਉਹਨੇ ਉਸ ਤਲਵਾਰ ਨੇ ਧਰਤੀ ਉੱਤੇ ਉਹ ਜਿਹੜੀ ਹੈ ਤਕਰੀਬਨ ਟੱਚ ਕਰ ਰਹੀ ਹੈ ਉਹਨੂੰ, ਧਰਤੀ ਨੂੰ, ਔਰ ਤਲਵਾਰ ਵਾਂਗਰ ਇਸ ਤਰ੍ਹਾਂ ਜਿਹੜੀ ਹੈ ਉਹ ਹੈ ਉਹਦੀ ਜਿਹੜੀ ਹੈ ਸਖਤ ਮੂਸ਼ਲ ਬਸ ਮੈਂ ਖੜੀ ਮੇਰੇ ਹੈ ਖਿਆਲ ਬਿਲਕੁਲ। ਇਹਦਾ ਇਹ ਵੀ ਥੋੜਾ ਇਮੇਜਿਨ ਕਰ ਸਕਦੇ ਹਾਂ ਕਿ ਜਿੱਦਾਂ ਲੋਕ ਆਮ ਤੌਰ ਤੇ ਤਲਵਾਰ ਜਿਹੜੀ ਹੈ ਆਪਣੀ ਸਾਈਡ ਤੇ ਵੱਖੀ ਦੇ ਉੱਤੇ ਪਾਉਂਦੇ ਨੇ, ਔਰ ਐਡੀ ਜੇ ਜ਼ਿਆਦਾ ਹੀ ਲੰਬੀ ਤਲਵਾਰ ਹੈ ਤੇ ਥੱਲੇ ਮਿਆਨ ਦੇ ਵਿੱਚ ਪਾਈ ਹੈ ਤੇ ਜ਼ਮੀਨ ਤੇ ਕਿਸ ਦੀ ਚਲੀ ਆ ਰਹੀ ਹੈ, ਮੇਰੇ ਖਿਆਲ ਸਮਥਿੰਗ ਆਫ ਦੈਟ ਵਿਜ਼ੂਅਲ, ਪੂਛ ਐਡੀ ਲੰਬੀ ਆ ਕਿ ਜ਼ਮੀਨ ਤੇ ਕਿਸ ਦੀ ਚਲੀ ਆਈ ਆ ਜਿਹੜੀ ਹੈ। ਹਾਂ, ਆ ਰਹੀ ਜਿਸ ਤਰ੍ਹਾਂ ਤਲਵਾਰ ਹੁੰਦੀ। ਹਾਂਜੀ ਜਿਵੇਂ ਬਿਲਕੁਲ ਬਰਾਗ ਸਹੀ। ਰਸੂਲ ਦਾ ਨਈਲੀ ਉਸ ਉਡਾਨ, ਬਰਾਗ ਬਰਕ ਤੋਂ, ਬਰਕ ਜਿਹੜੀ ਹੈ ਬਿਜਲੀ ਹੁੰਦੀ ਹੈ, ਬਿਜਲੀ ਦੀ ਤਰ੍ਹਾਂ ਨਹੀਂ ਤੇਜ਼। ਹਾਂ ਹਾਂ ਨਹੀਂ, ਬਰਾਕ ਤੇ ਘੋੜਾ ਹੈ, ਘੋੜਾ, ਘੋੜਾ ਹੈ। ਲੇਕਿਨ ਹਾਂ, ਉਹਦਾ ਅਰਬੀ ਬਰਕ ਤੋਂ ਹੀ ਨਿਕਲਿਆ ਨਾ, ਕਿ ਜਿਹੜਾ ਬਿਜਲੀ ਦੀ ਤਰ੍ਹਾਂ ਤੇਜ਼ ਹੋਏ, ਬਰਕ ਰਫਤਾਰ। ਨਹੀਂ, ਮੇਰਾ ਹਾਲ ਹੈ ਜਿਸ ਤਰ੍ਹਾਂ ਨੀਲੀ ਹੈ ਨਾ, ਨੀਲੀ ਇੱਕ ਨਾਂ ਹੈ ਘੋੜੇ ਦਾ, ਇਸ ਤਰ੍ਹਾਂ ਹੀ ਬਰਾਕ ਹੈ ਘੋੜੇ ਦਾ ਨਾਂ। ਸਫੈਦ ਹੈ ਘੋੜਾ, ਵਾਈਟ ਹੈ। ਜਿਹੜਾ ਬਿਜਲੀ ਦੀ ਤਰ੍ਹਾਂ ਤੇਜ਼ ਹੈ, ਬਿਜਲੀ ਦੀ ਹਾਂ ਰਫਤਾਰ ਨਾਲ। ਹਾਂ, ਹਾਂਜੀ ਬਰਕ ਦੀ ਵਜ੍ਹਾ, ਬਰਕ ਜੀ ਤੋਂ ਜੀ ਬਣਿਆ ਨਾ, ਬਰਕ ਬਿਜਲੀ ਹੈ ਤੇ ਬਰਾਕ ਮਨੇ ਬਿਜਲੀ ਦੀ ਤਰ੍ਹਾਂ ਤੇਜ਼। ਜੀ ਜੀ ਤੁਹਾਨੂੰ ਯਾਦ ਹੈ ਲਾਹੌਰ ਪੁਰਾਣੀ ਨਾਰਕਲੀ ਤੇ ਨਾਰਕਲੀ ਚ ਉਹ ਕੈਲੰਡਰ ਵਿਕਦੇ ਹੁੰਦੇ ਸਨ 40-50 ਸਾਲ ਪਹਿਲੇ, ਜਿਹਦੇ ਚ ਵਾਹਿਆ ਹੁੰਦਾ ਸੀ ਕਿ ਚਿੱਟਾ ਘੋੜਾ ਹੈ ਤੇ ਉਹਦੇ ਪਰ ਹੈਗੇ ਨੇ ਤੇ ਉਹ ਥੱਲੇ ਉੱਤੇ ਉੱਡ ਕੇ ਜਾ ਰਿਹਾ। ਇਹ ਕੈਲੰਡਰ ਬੜੇ ਵਿਕਦੇ ਸਨ ਤੇ ਉਹ ਬੁਰਾ ਕੇ ਮੈਂ ਪੁੱਛਿਆ ਉਦੋਂ ਕਿਸੇ ਨੂੰ ਕਿ ਇਹ ਪਰਾਂ ਵਾਲਾ ਘੋੜਾ ਕੌਣ ਚਿੱਟਾ, ਤੇ ਉਹਨੇ ਕਿਹਾ ਜੀ ਇਹ ਉਹ ਬੁਰਾਕ ਹੈ ਜਿਹੜਾ ਉੱਪਰ ਲੈ ਕੇ ਗਿਆ ਸੀ। ਹਾਂ, ਉਹ ਇੱਕ ਖਿਆਲੀ ਹੈ ਨਾ, ਇੱਕ ਖਿਆਲੀ ਉਹਨਾਂ ਨੇ ਤਸਵੀਰ ਬਣਾਈ ਹੈ। ਜੀ ਜੀ ਜੀ, ਲੇਕਿਨ ਉਹ ਬੜੀ ਲੇਕਿਨ ਪਾਪੂਲਰ ਵੈਸੇ ਤੇ ਜਿਹੜਾ ਹੈਗਾ ਕੁਰਾਨ ਸ਼ਰੀਫ ਦੇ ਵਿੱਚ ਤੇ ਕੋਈ ਤਸਵੀਰ ਨਹੀਂ ਹੈਗੀ, ਸਿਰਫ ਲਫ਼ਜ਼ ਹੀ ਹੈਗਾ। ਤੇ ਉਹ ਤੇ ਉਹਨਾਂ ਨੇ ਇਮੇਜਿਨੇਸ਼ਨ ਕਰਕੇ ਆਪਣਾ ਕੋਈ ਬਣਾ ਲਿਆ ਕਿਸੇ ਕਿਸਮ ਦਾ ਖਿਆਲੀ ਜਿਹਾ, ਤੇ ਉਹ ਇੱਕ ਇਮੇਜਿਨੇਸ਼ਨ ਹੀ ਹੈਗੀ, ਇਹਨੂੰ ਇੱਕ ਅਸੀਂ ਖਿਆਲੀ ਕਵਾਂਗੇ। ਇਹ ਜਿਹੜੇ ਮਿਥੀਕਲ ਐਨੀਮਲਸ ਨੇ, ਖਾਸ ਤੌਰ ਤੇ ਉਹ ਜਿਹੜੇ ਗ੍ਰੀਕ ਮਾਈਥੋਲੋਜੀ ਹੈ, ਇਹ ਸਾਰੇ ਉੱਥੋਂ ਬੋਰੋ ਕੀਤੇ ਗਏ ਨੇ। ਇਹ ਫਿਗਰ ਜਿਹੜੀਆਂ ਨੇ, ਇਹ ਘੋੜੇ ਤੇ ਇਹ ਫੜਾਂ ਵਾਲੇ ਘੋੜੇ ਤੇ ਉਹ ਸਿੰਘਾਂ ਵਾਲੇ ਘੋੜੇ, ਉਹ ਮੈਂ ਉਹ ਹੈ ਉਹ ਜਿਹੜਾ ਜਿਹਨੂੰ ਬੰਦੇ ਦੀ ਸ਼ਕਲ ਲੱਗੀ ਹੈ ਘੋੜਾ, ਉਹਨੂੰ ਕੋਈ ਜਿਹੜਾ ਕੀ ਉਹਦਾ ਨਾਮ ਹੈ, ਫੀਨਸ ਹੈ, ਕੀ ਹੈ ਜਿਹੜਾ ਫੀਨਿਕਸ, ਅਹਰਾਮੇ ਮਿਸਰ ਵਿੱਚ, ਅਹਰਾਮੇ ਮਿਸਰ ਵਿੱਚ। ਹਾਂ, ਫੀਨਿਕਸ, ਸਫਿੰਕਸ 115 ਪੜੀਏ ਫਿਰ ਅੱਗੇ। ਜੀ ਜੀ, ਪੜੋ ਜੀ। ਟਾਈਮ ਹੀ ਹੋ ਕੌਣ ਗਿਆ। ਪੜੇਗਾ, ਕੌਣ ਪੜੇਗਾ? ਅਮਰਜੀਤ ਨੂੰ ਕਹੋ, ਅਮਰਜੀਤ ਪੜ ਲੈਣ। ਹਾਂਜੀ, ਮੈਂ ਪੜ੍ਹ ਦਿੰਦਾ ਜੀ। 115 ਸਾਹਿਬਾਂ ਦੀ ਤਿਆਰੀ। ਮਿਰਜ਼ਾ ਪਹੁੰਚਿਆ ਓਟ ਤੇ, ਨਾਲ ਜੋ ਕੀਤਾ ਯਾਰ, ਖਬਰਾਂ ਮੁਤਰਬ ਜ਼ਾਦੀਆਂ ਜੋ ਸਨ ਵਿੱਚ ਵਿਹਾਰ। ਖਬਰ ਸੁਣੀ ਜਦ ਸਾਹਿਬਾਂ, ਤੈਅ ਕੀਤੀ ਬਨ ਸਾਰ, ਜਾਂਦੀ ਕਿਸੇ ਨ ਡਿਠੀਆ, ਆਹੀ ਰਾਤ ਗੁਬਾਰ। ਆਹੀ ਰਾਤ ਗੁਬਾਰ, ਹਾਂ, ਬੜਾ ਮਜ਼ੇਦਾਰ ਬੰਦ ਹੈ। ਵੈਸੇ ਤੇ ਸਾਦਾ ਜਿਹਾ, ਮੁਸ਼ਕਲ ਨਹੀਂ ਹੈ। ਓਟ ਉਹ ਜਗ੍ਹਾ ਹੈਗੀ ਹੈ ਜਿੱਥੇ ਉਹਨਾਂ ਨੇ ਲੁਕਣ ਦਾ ਪ੍ਰੋਗਰਾਮ ਬਣਾਇਆ ਸੀ। ਉਹ ਵਾਂਟਿਡ ਜਗ੍ਹਾ ਹੈ ਜਿੱਥੇ ਉਹਨਾਂ ਨੇ ਮਿਲਣਾ ਸੀ, ਮਿਲਣ ਦਾ ਉਹ ਓਟ ਹੈਗੀ। ਮਿਰਜ਼ਾ ਓਟ ਤੇ ਪਹੁੰਚਿਆ, ਨਾਲ ਜੋ ਕੀਤਾ ਯਾਰ, ਨਾਲ ਉਹਦੇ ਕੋਈ ਜਿਹੜਾ ਉਹਨੇ ਉਸ ਜਗ੍ਹਾ ਤੇ ਆਪਣਾ ਯਾਰ ਵਗੈਰਾ ਨਾਲ ਲੈ ਕੇ ਆਇਆ ਹੋਏਗਾ। ਖਬਰਾਂ ਮੁਤਰਬ ਜ਼ਾਦੀਆਂ ਜੋ ਸਨ ਵਿੱਚ ਵਿਹਾਰ। ਮੁਤਰਬ ਜਿਹੜਾ ਹੈ ਨੇ, ਉਹ ਗਾਵਣ ਵਜਾਉਣ ਵਾਲੇ ਨੇ, ਉਹ ਕੁੜੀਆਂ ਨੇ, ਮੁਤਰਬ ਜ਼ਾਦੀਆਂ ਕੁੜੀਆਂ ਨੇ ਜਿਹੜੀਆਂ ਗਾਉਂਦੀਆਂ ਨੇ ਔਰ ਮਿਊਜ਼ਿਕ ਵਗੈਰਾ ਵਜਾਉਂਦੀਆਂ ਨੇ। ਉਹ ਸਿਰਫ ਕਹਿੰਦਾ ਜੀ ਉਹਨਾਂ ਨੂੰ ਪਤਾ ਹੈਗਾ, ਉਹ ਇਸ ਭੇਤ ਵਿੱਚ ਸ਼ਾਮਲ ਨੇ। ਉਹ ਕਿਉਂ ਇਸ ਭੇਤ 'ਚ ਸ਼ਾਮਲ ਨੇ, ਇਹ ਸਾਡੇ ਜਿਹੜੇ ਹੈ ਕਰਨ ਵਾਲੀ ਗੱਲ ਹੈ, ਅਸੀਂ ਕਿਹਨੂੰ ਕਰਾਂਗੇ। ਜੋ ਸਨ ਵਿੱਚ ਵਿਹਾਰ, ਵਿਹਾਰ ਮੈਨੇ ਹੈਗਾ ਜਿਹੜਾ ਸਿਸਟਮ ਹੈ, ਜਿਹੜਾ ਨਿਜ਼ਾਮ ਹੈ, ਜਿਹੜਾ ਚੱਲ ਰਿਹਾ ਹੈ, ਕਾਨੂੰਨ ਹੈ, ਤਰੀਕਾ ਹੈ, ਕਸਟਮ ਹੈ,
ਉਹ ਵਿਹਾਰ ਹੈ। ਮੁਤਰਬ ਜਿਹੜਾ ਹੈ ਉਹ ਕਹਿੰਦੇ ਨੇ ਉਹ ਜਿਹੜਾ ਤਰੰਗ ਵੱਜਦਾ ਹੈ, ਮੁਤਰਬਜ਼ਾਦੀਆਂ ਨੂੰ ਖਬਰ ਹੈ, ਉਹਨਾਂ ਨੇ ਖਬਰ ਲਈ ਹੋਈ ਹੈ। ਔਰ ਜਿਹੜਾ ਇਸ ਤਰ੍ਹਾਂ ਹੈ, ਤੈਅ ਕੀਤੀ ਬੰਦਸਾਰ, ਖਬਰ ਸੁਣੀ ਜਦ ਸਾਹਿਬਾਂ, ਤੈਅ ਕੀਤੀ ਬੰਦਸਾਰ। ਤੈਅ ਕੀਤੀ ਮੈਨੇ ਆਪਣੀ ਤਾਕਤ, ਹਿੰਮਤ, ਕੂਵਤ ਦੇ ਨਾਲ ਜਿਹੜੀ ਉਹਨੇ ਬੰਨ ਕੇ ਰੱਖੀ ਹੋਈ ਹੈ। ਸਾਰ ਮੈਨੇ ਹੁੰਦਾ ਖਬਰ ਲੈਣਾ, ਧਿਆਨ ਕਰਨਾ। ਜਾਂਦੀ ਕਿਸੇ ਨਾ ਡਿੱਠੀ, ਆਹੀ ਰਾਤ ਗੁਬਾਰ। ਚੱਲ ਪਈ, ਚਲੇ ਗਈ ਹੈ, ਹੁਣ ਉਹਦੇ ਨਾਲ ਬੈਠ ਕੇ ਨਿਕਲ ਗਈ ਹੈ। ਜੋ ਵੀ ਤਾਕਤ ਸੀ ਉਹਨੇ ਆਪਣੀ ਸਾਰੀ ਇਕੱਠੀ ਕੀਤੀ ਹੈ ਔਰ ਉਹਦੇ ਨਾਲ ਚਲੀ ਗਈ ਹੈ। ਗੁਬਾਰ ਵਾਲੀ ਰਾਤ ਸੀ, ਗਰਦੋ ਗੁਬਾਰ ਜਿਹਨੂੰ ਅਸੀਂ ਕਹਿੰਦੇ ਆ, ਹਨੇਰੀ ਵਗੈਰਾ ਆਈ ਹੋਈ ਸੀ ਜਾਂ ਨਜ਼ਰ ਨਹੀਂ ਆ ਰਿਹਾ ਸੀ, ਫੋਗ ਵਗੈਰਾ ਸੀ, ਥਿਕ ਸੀ ਮੌਸਮ। ਤੇ ਮੁਤਰਬਜ਼ਾਦੀਆਂ ਜਿਹੜੀਆਂ ਉਹਨਾਂ ਨੂੰ ਖਬਰ ਸੀ, ਜਦੋਂ ਸਾਹਿਬਾਂ ਨੇ ਖਬਰ ਸੁਣੀ ਕਿ ਮਿਰਜ਼ਾ ਉੱਥੇ ਪਹੁੰਚ ਗਿਆ, ਉਹ ਵੀ ਉੱਥੇ ਪਹੁੰਚ ਗਈ ਔਰ ਫਿਰ ਉਹਦੇ ਨਾਲ ਨਿਕਲ। ਇਹ ਇੱਕ ਤਕਰੀਬਨ ਇੱਕ ਹਿੱਸਾ ਸਮਝੋ ਖਤਮ ਹੋ ਗਿਆ ਕਿਸੇ ਦਾ। ਹੁਣ ਅਗਲਾ ਸ਼ੁਰੂ ਹੋਏਗਾ, ਅਗਲਾ ਜਿਹੜਾ ਹੈ ਉਹਦਾ ਸਾਰਾ ਜਿਹੜੀ ਕਹਾਣੀ ਹੈ। ਅਜੂਬਾ ਸਾਹਿਬ, 115 ਦੀ ਆਖਰੀ ਲਾਈਨ ਹੈ ਜਿਹਨੂੰ ਅਸੀਂ ਮਕਤਾ ਕਹਿੰਦੇ ਆ ਸ਼ਾਇਦ ਦੀ ਜ਼ਬਾਨ ਵਿੱਚ, ਜਾਂਦੀ ਕਿਸੇ ਨਾ ਡਿੱਠੀ, ਜਾਂਦੀ ਕਿਸੇ ਨਾ ਡਿੱਠੀ ਆ, ਆਹੀ ਰਾਤ ਗੁਬਾਰ। ਮੈਂ ਲੱਗਾ ਜਿਵੇਂ ਇੱਕ ਜ਼ਿੰਦਗੀ ਦੀ ਜਿਹੜੀ ਜ਼ਿੰਦਗੀ ਵੱਲ ਵੀ ਇਸ਼ਾਰਾ ਹੈ, ਲਾਈਫ ਵੱਲ, ਕਿ ਜ਼ਿੰਦਗੀ ਇੰਨੀ ਤੇਜ਼ੀ ਨਾਲ ਲੰਘ ਜਾਂਦੀ ਹੈ ਕਿ ਪਤਾ ਨਹੀਂ ਚੱਲਦਾ ਕਦੋਂ ਸ਼ੁਰੂ ਹੋਈ ਤੇ ਕਦੋਂ ਖਤਮ ਹੋ ਗਈ। ਥੋੜਾ ਜਿਹਾ ਹਾਂ, ਜਾਂਦੀ ਕਿਸੇ ਨਾ ਡਿੱਠੀ ਆ, ਆਹੀ ਰਾਤ। ਕੇ ਜ਼ਿੰਦਗੀ ਰਾਤ ਤਰ੍ਹਾਂ ਹੈ ਕਿ ਜਿਵੇਂ ਸੁੱਤੇ ਪਿਆ ਬੰਦਾ ਲੰਘਾਦਾ, ਸੁਬਾਹ ਉੱਠਦਾ ਪਤਾ ਨਹੀਂ ਚੱਲਦਾ ਰਾਤ ਲੰਘ ਗਈ, ਲੱਗਦਾ ਜਿਵੇਂ ਹਾਂ, ਇੱਕ ਲੰਮੇ ਚ ਰਾਤ ਹਾਂ। ਲੰਘ ਗਈ, ਹੈਨਾ। ਲੇਕਿਨ ਇਗਨੋਰੈਂਸ ਇਹ ਲਾਈਨ ਦੇ ਵਿੱਚ ਤੁਸੀਂ ਦੇਖੋ ਪਿੱਛੇ ਕਿੰਨਾ ਉਹ ਬਣਾਈ ਜਾ ਰਿਹਾ ਹੈ, ਇਸ ਤਰ੍ਹਾਂ ਕਰ ਰਿਹਾ ਹੈ, ਕਲਮਾ ਪੜੇ ਜ਼ੁਬਾਨ ਔਰ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ। ਲੇਕਿਨ ਜਿਹੜਾ ਐਕਸ਼ਨ ਹੋਇਆ ਹੈ ਉਹਨੇ ਕਿੰਨਾ ਬਰੀਕੀ ਨਾਲ ਚੁੱਪ ਕਰਕੇ ਲੈ ਦਿੱਤਾ, ਪਤਾ ਹੀ ਨਹੀਂ ਲੱਗਿਆ ਸਾਨੂੰ ਪੜਨ ਲੱਗੇ। ਇੱਥੇ ਕੋਈ ਐਕਸੀਜਰੇਸ਼ਨ ਨਹੀਂ ਉਹਨੇ ਕੀਤੀ, ਕੋਈ ਗ੍ਰੈਂਜਰ ਗਰੂਜਰ ਨਹੀਂ ਬਣਾਇਆ, ਕੋਈ ਸ਼ੋਰ ਸ਼ੂਰ ਨਹੀਂ ਪਾਇਆ। ਜਾਂਦੀ ਕਿਸੇ ਨਾ ਡਿੱਠੀ ਆ, ਆਹੀ ਰਾਤ ਗੁਬਾਰ। ਇੱਕੋ ਹੀ ਲੈਨ ਚ ਨਾ ਉਹਨੇ ਸਾਰੀ ਗੱਲ ਮੁਕਾ ਦਿੱਤੀ। ਬੜੀ ਖੂਬਸੂਰਤ, ਵੈਸੇ ਆਈ ਵੈਰੀ ਫੈਸੀਨੇਟਡ ਬਾय ਦਿਸ ਲਾਈਨ। ਹਾਂ, ਆ ਦਾ ਜਿਹਨਾਂ ਨੇ ਇਸਤੇਮਾਲ ਕੀਤਾ ਨਾ, ਜਾਂਦੀ ਕਿਸੇ ਨਾ ਡਿੱਠੀ ਆ, ਦੈਨ ਪੌਜ਼, ਗੈਪ, ਆਹੀ ਗੁਬਾਰ। ਬੜੀ ਖੂਬਸੂਰਤ ਲਾਈਨ, ਇਹ ਬਾਹਰ ਦੀ ਜ਼ੁਬਾਨ ਹੈ ਨਾ, ਬਾਹਰ ਦੀ ਜ਼ੁਬਾਨ, ਬਹੁਤ ਖੂਬਸੂਰਤ ਜ਼ੁਬਾਨ। ਬਾਹਰ ਦੀ ਜ਼ੁਬਾਨ ਦੇ ਚ ਉਹਨੇ ਗੁਬਾਰ ਪਾਤਾ ਹੈ। ਠੀਕ ਹੈ ਉਹ ਜੀ। ਕਹਿੰਦੇ ਨਾ ਮੇਰੀ ਮੇਰਾ ਲੱਗਦੀ ਖਿਆਲ ਕਿਸੇ ਇੱਕ ਨਾਲ ਮੇਰੀ ਜੀ ਮੇਰਾ ਖਿਆਲ ਇੱਕ ਇਹ ਵੀ ਗੱਲ ਹੈ ਕਿ ਇਹ ਰਾਤ ਗੁਬਾਰ ਦੀ ਮਤਲਬ ਕਿ ਇੰਨੀ ਅਹਿਮ ਇਮੋਸ਼ਨਸ ਭਰੀ, ਸੀਕ੍ਰੇਟਸ ਭਰੀ, ਦੱਬਿਆ ਇੱਕ ਕਿਸਮ ਦਾ ਤੂਫਾਨ ਅੰਦਰ ਦੀਵਾਰ ਦੇ ਵਿੱਚੋਂ, ਮਤਲਬ ਐਡੀ ਵੱਡੀ ਇਹ ਗੱਲ ਹੋ ਗਈ ਆ ਇਹ ਰਾਤ ਦੇ ਵਿੱਚ ਕਿ ਗੁਬਾਰ ਦੱਬਿਆ ਪਿਆ ਉਹਦੇ ਵਿੱਚ। ਮਤਲਬ ਕਿ ਸਾਰੀ ਮੇਰਾ ਖਿਆਲ ਗੁਬਾਰ ਦਾ ਇਹ ਵੀ ਕਹਿੰਦੇ ਇਹ ਰਾਤ ਗੁਬਾਰ ਦੀ ਆ ਕਿ ਬਹੁਤ ਹੀ ਅਹਿਮ ਰਾਤ ਹੈ। ਬਾਹਰ ਮੈਂ ਹਨੇਰੀ ਵਾਲੀ ਆ, ਹਨੇਰੀ ਜਿਹੀ ਚੱਲ ਰਹੀ ਹੈ, ਹਵਾ ਇਸ ਤਰ੍ਹਾਂ ਦੀ ਚੱਲ ਰਹੀ ਹੈ, ਚੰਦ ਨਹੀਂ ਹੈਗਾ ਔਰ ਤਾਰੇ ਨਹੀਂ ਹੈਗੇ, ਹਨੇਰੀ ਜਿਹੀ ਹੈ ਔਰ ਗੁਬਾਰ ਜਿਹਾ ਹੈ, ਜਿਹੜਾ ਨਾ ਫੋਗ ਜਿਹੀ ਹੈ, ਥਿਕ ਜਿਹੀ ਹੈ। ਜੀ 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 ਹਾਂ ਬਿਲਕੁਲ ਜਿਵੇਂ ਲਾਈਫ, ਬੜੀ ਖੂਬਸੂਰਤ ਲਾਈਨ ਹੈ। ਬਾਰ-ਬਾਰ ਮੈਂ ਲਾਈਫ ਵੱਲ ਜਾ ਰਿਹਾ ਕਿ ਬਿਲਕੁਲ ਜਿਵੇਂ ਰਾਤ, ਗੁਬਾਰ ਦੀ ਰਾਤ ਹੋਵੇ, ਹਨੇਰੀ ਚੱਲ ਰਹੀ ਹੋਵੇ, ਮਿੱਟੀ ਘੱਟਾ ਉੱਡ ਰਿਹਾ ਹੋਵੇ, ਤੁਹਾਡੀ ਅੱਖਾਂ ਖੁੱਲ ਰਹੀਆਂ ਹੋਣ ਤਾਂ ਨਜ਼ਰ ਕੁਛ ਨਹੀਂ, ਬੜਾ ਇੱਕ ਸਤ੍ਹਾ ਤੇ ਬੜੀ ਰੋਮਾਂਟਿਕ ਮੰਜ਼ਰ ਵੀ ਹੈਗਾ ਗੁਬਾਰ ਜਿਹੜਾ ਹੈ। ਗੁਬਾਰ ਜਿਹੜਾ ਇੱਕ ਪੁਰਸਰਾਰ ਜਿਹਾ ਤੇ ਚੀਜ਼ਾਂ ਜਿਹੜੀਆਂ ਬਲਰ ਜਿਹੀਆਂ ਹੋਈਆਂ ਨੇ, ਥੋੜਾ ਜਿਹਾ ਰੋਮਾਂਟਿਕ ਵੀ ਬਣ ਜਾਂਦਾ ਮੌਸਮ। ਇਹ ਗੁਬਾਰ ਉਰਦੂ ਸ਼ਾਇਰੀ ਦੇ ਵਿੱਚ ਲਫ਼ਜ਼ ਬੜਾ ਇਸਤੇਮਾਲ ਹੁੰਦਾ ਹੈ, ਬਹੁਤ ਜ਼ਿਆਦਾ। ਠੀਕ, ਗੁਬਾਰਾ ਵੀ ਇਹਦੇ ਤੋਂ ਹੀ ਹੈ ਨਾ। ਹਾਂਜੀ, ਇੱਕ ਤਾਂ ਗੁਬਾਰ ਹੈ, ਫਿਜ਼ੀਕਲ ਗੁਬਾਰ, ਜਦੋਂ ਕਹਿੰਦੇ ਕਿ ਹਨੇਰੀ ਆ ਰਹੀ, ਮਿੱਟੀ ਦਿਸਦਾ ਕੁਛ ਨਹੀਂ, ਮਤਲਬ ਇੱਕ
ਪੋਇਟੀਕਲ ਪੁਆਇੰਟ ਆਫ ਵਿਊ ਦੇ ਨਾਲ ਇੰਨੇ ਇਮੋਸ਼ਨਸ ਭਰੀ ਜਾਂ ਇੰਨੀ ਮਤਲਬ ਅਹਿਮ ਕੋਈ ਸਪੈਸ਼ਲ ਰਾਤ ਹੈ, ਮੇਰੇ ਖਿਆਲ ਉਸ ਪੁਆਇੰਟ ਆਫ ਵਿਊ ਨਾਲ ਵੀ ਦੇਖ ਸਕਦੇ ਹਾਂ। ਵਿਦਆਊਟ ਫਿਜ਼ੀਕਲੀ ਚੀਜ਼ਾਂ ਹੋ ਰਹੀਆਂ, ਉਹ ਤੋਂ ਅੱਗੇ ਵੀ ਮਤਲਬ ਇਮੋਸ਼ਨਸ ਵੀ ਨਾਲ ਨੇ। ਮੈਨੂੰ ਇੰਜ ਜਿਸ ਤਰ੍ਹਾਂ ਲਵਾਂਗਾ ਕਿ ਜਾਂਦੀ ਕਿਸੇ ਨੇ ਦਿੱਤੀ ਆਹੀ ਰਾਤ ਗੁਬਾਰ, ਮੇਰੀ ਲੱਗਦੀ ਕਿਸੇ ਨਾਲ ਵੇਖੀ ਤੇ ਟੁੱਟਦੀ ਨੂੰ ਜੱਗ ਜਾਣਦਾ। ਖੈਰ ਉਹਦੇ ਨਾਲ ਰਿਲੇਟ ਤੇ ਨਹੀਂ ਕਰਦਾ। ਜਾਂਦੀ ਕਿਸੇ ਨਾਲ ਦਿੱਤੀ ਆਹੀ ਰਾਤ ਗੁਬਾਰ, ਗੁਬਾਰਾ ਹੁੰਦਾ ਨਾ ਇੱਕ ਜਿਹੜਾ ਉਭਾਰ ਜਾਂ ਇੱਕ ਉਹ ਗੁਬਾਰ, ਉਹਦੇ ਅੰਦਰ ਅਸੀਂ ਗੁਬਾਰ ਉਹਨੂੰ ਕਹਿੰਦੇ ਜਿਹੜਾ ਇਨਸਾਨ, ਜਿਸ ਤਰ੍ਹਾਂ ਗੁਬਾਰੇ ਅੰਦਰ ਜਿਹੜੀ ਹਵਾ ਭਰੀ ਹੁੰਦੀ ਹੈ ਨਾ, ਉਹ ਸੋਲਿਡ ਚੀਜ਼ ਨਹੀਂ ਹੁੰਦੀ, ਲੇਕਿਨ ਉਹਦੀ ਵਜ੍ਹਾ ਨਾਲ ਉਹਦਾ ਵਾਲੀਅਮ ਵੱਧ ਜਾਂਦਾ। ਮਤਲਬ ਇੰਨੀ ਚੀਜ਼ ਹੁੰਦੀ ਨਹੀਂ ਹੈ ਲੇਕਿਨ ਨਜ਼ਰ ਜ਼ਿਆਦਾ ਆ ਰਹੀ ਹੁੰਦੀ। ਜਿਸ ਤਰ੍ਹਾਂ ਉਹਨਾਂ ਕਿਹਾ ਨਾ ਜ਼ੁਬੈਰ ਸਾਹਿਬ ਨੇ ਫੌਗ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ। ਤੇ ਉਹ ਕਹਿੰਦਾ ਰਾਤ ਜਾਂਦੀ ਕਿਸੇ ਨੇ ਦਿੱਤੀ ਆ, ਜਦੋਂ ਮਿਰਜ਼ਾ ਨੂੰ ਰਾਤੀ ਜਾਂਦੇ ਕਿਸੇ ਨੇ ਨਹੀਂ ਦੇਖਿਆ, ਜਾਂ ਰਾਤ ਨੂੰ ਉਹ ਇਸੇ ਤਰ੍ਹਾਂ ਹੀ ਹੈ ਸਾਹਿਬਾਂ ਨੂੰ ਜਾਂਦਾ ਕਿਸੇ ਤਰ੍ਹਾਂ ਨਹੀਂ ਦੇਖਿਆ। ਇਸ ਤਰ੍ਹਾਂ ਜਿਸ ਤਰ੍ਹਾਂ ਜਿਹੜਾ ਰਾਤ ਦਾ ਗੁਬਾਰ ਹੁੰਦਾ ਨਾ, ਉਹ ਇੱਕ ਲਮਹੇ 'ਚ ਹੀ ਖਤਮ ਹੋ ਜਾਂਦਾ। ਜਦੋਂ ਸਵੇਰ ਆਉਂਦੀ ਹੈ ਨਾ ਤੇ ਰਾਤ ਗੁਜ਼ਰ ਗਈ ਹੁੰਦੀ ਹੈ। ਰਾਤ ਦਾ ਗੁਬਾਰ ਜਿਹੜਾ ਨਾ ਫੌਰਨ ਨਿਕਲ ਜਾਂਦਾ, ਜਿਸ ਤਰ੍ਹਾਂ ਗੁਬਾਰੇ ਦੀ ਹਵਾ ਨਿਕਲ ਜਾਂਦੀ। ਜੀ ਕੋਈ ਹੋਰ ਜੀ? ਲੀਜ਼ਾ ਜੀ, ਤੁਸੀਂ ਕੋਈ ਕਮੈਂਟ ਕਰਨਾ ਚਾਹੋ? नहीं सर, आज तो नहीं, आज तो मैं लिसनर ही हाँ, क्योंकि मैं कोई तैयारी नहीं की और बिना तैयारी किते मैं कुछ नहीं बोलना। नो ये- प्रॉब्लम। चलो, थैंक यू फॉर ज्वाइनिंग जी जुबैर साहब। ਬਹੁਤ ਵਧੀਆ ਤੁਸੀਂ ਆਏ ਹੋ, ਵੈਰੀ ਨਾइस एक्चुअली। हाँ जी, कीप ज्वाइनिंग एंड कीप हाँ, कुछ समझ ते आई है ना लीजिया जी, ਤੁਹਾਨੂੰ ਸਮਝ ਤੇ ਆਈ ਹੈ ਨਾ? हाँ जी बिल्कुल जी बिल्कुल। मेरा पढ़िया होया, पर मैं इस टाइम बिना पढ़े कोई कमेंट करा वो मैनू लगदा कि शोभा नहीं दिंदा, इस करके नेक्स्ट टाइम मैं तैयारी करूँ। नो ਤੁਸੀਂ प्रॉब्लम। ਪ੍ਰੋਫੈਸਰ ਹੋ ਨਾ, ਇਸ ਲਈ ਇੰਜ ਕਰ ਰਹੇ ਹੋ। ਜੇ ਤੁਸੀਂ ਸਾਡੇ ਵਰਗੇ ਹੁੰਦੇ ਵੇ ਤੁਸੀਂ ਬੋਲ ਪੈਣਾ ਸੀ। ਅਸੀਂ ਤਾਂ ਜੋ ਮੂੰਹ ਚ ਆਉਂਦਾ ਅਸੀਂ ਕਹਿ ਦਿੰਦੇ ਨਾ, ਮਤਲਬ ਕਿ ਸਾਡੇ ਮੂੰਹ ਦੇ, ਅਸੀਂ ਪ੍ਰੋਫੈਸਰ ਨਹੀਂ ਨਾ। ਸਾਡੇ ਲਈ ਨਾ ਥੋੜਾ ਸਰ ਇਸ ਤਰ੍ਹਾਂ ਹੋ ਜਾਂਦਾ ਕਿ ਸ਼ਬਦਾਂ ਦੇ ਮਾਇਨੇ ਬੜੇ ਖਾਸ ਹੁੰਦੇ ਨੇ, ਤੇ ਉਹ ਬੜੇ ਗਿਣੇ ਚੁਣਵੇਂ ਅਲਫਾਜ਼ ਹੁੰਦੇ ਨੇ, ਫਿਰ ਉਹ ਬਿਨਾਂ ਸਟੱਡੀ ਤੋਂ ਮੈਂ ਕੋਈ ਕਮੈਂਟ ਨਹੀਂ ਕਰ ਸਕਦੀ। ਔਰ ਕਿਸੇ ਚੀਜ਼ ਨੂੰ ਐਕਸੈਪਟ ਕਰਨਾ ਉਹ ਤਾਂ ਫਿਰ ਯੈਸ ਯੈਸ ਕਹਿ ਕੇ ਕੀਤਾ ਜਾ ਸਕਦਾ, ਪਰ ਜਿੱਥੇ ਅਸੀਂ ਥੋੜਾ ਤਰਕ ਜਾਂ ਕਿਸੇ ਚੀਜ਼ ਨੂੰ ਰਿਜੈਕਟ ਕਰਨਾ ਹੋਵੇ, ਉਹਦੇ ਲਈ ਉਸ ਤੋਂ ਵੱਧ ਫਿਰ ਸਟੱਡੀ ਕਰਨਾ ਪੈਂਦਾ, ਤੇ ਉਹ ਫਿਰ ਉਸ ਦੇ ਆਧਾਰ ਨਾਲ ਕੁਛ ਨਾ ਕੁਛ ਬੋਲਿਆ ਜਾਂਦਾ। ਹਾਂ, ਲੇਕਿਨ ਇਸ ਬਹੁਤ ਕਿੱਸੇ ਤੋਂ ਤੇ ਵਾਕਿਫ ਹੋਣਾ ਤੁਸੀਂ। ਹਾਂਜੀ ਬਿਲकुल जी बिल्कुल। ਸਹੀ ਸਾਹਿਬ, ਐਸਾ ਕਰੀਏ ਕਿ 2 ਮਿੰਟ ਇਹਨੂੰ ਰਿਕਾਰਡਿੰਗ ਬੰਦ ਕਰਕੇ ਨਾ ਸਿਰਫ 1-2 ਮਿੰਟ ਇਨਫਾਰਮਲ ਡਿਸਕਸ਼ਨ ਵੀ ਕਰ ਲਈਏ ਪਲੀਜ਼। ओके जी, मैं रिकॉर्डिंग बंद कर ਮੇਰਾ रहा हूँ। ਖਿਆਲ ਹੈ ਤੁਹਾਨੂੰ ਪਤਾ ਉਹ ਜਿਹੜੀ ਗੱਲ ਕਰ ਰਿਹਾ ਸੀ ਨਾ ਕਿ ਮੇਰੀ ਬੱਕੀ ਦੇ ਉੱਤੇ ਉਹ ਬਹੁਤ ਮਾਈਂਡ ਕਰ ਗਿਆ ਮਿਰਜ਼ਾ, ਖਾਸ ਕਰਕੇ ਜਿਹੜਾ ਪੀਲੂ ਨੇ ਲਿਖਿਆ ਨਾ ਕਿ ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਥੋਂ ਡਰੇ ਖੁਦਾ, ਉਹਦੇ ਐਕਸਟ੍ਰੀਮ ਐਰੋਗੈਂਸ ਦੀ ਉਹਨੇ ਸਿਚੁਏਸ਼ਨ ਪੀਲੂ ਸਾਹਿਬ ਨੇ ਦੱਸੀ ਆ। ਉੱਥੋਂ ਹੀ ਤਕਰੀਬਨ ਇਹਦੇ ਨੇੜੇ ਤੇੜੇ ਗੱਲ ਹਾਫਿਜ਼ ਬੁਰਖਰਦਾਰ ਨੇ ਵੀ ਕੀਤੀ ਹੈ। ठीक है, मैं रिकॉर्डिंग स्टॉप कर रहे हैं एंड देन जी, विल जी। कंटिन्यू फ्यू मिनट्स। थैंक यू 2 जुबैर ਮਿੰਟ साहब, ਸੀ, थैंक यू एवरीबॉडी 2 फॉर ਮਿੰਟ ज्वाइनिंग। ਨਹੀਂ ਵੈਸੇ ਇੱਥੇ ਰਹਿਣਾ। 2 ਮਿੰਟ ਇਨਫਾਰਮਲ ਗੱਲ ਵੀ ਕਰ ਲਈ, 1 ਮਿੰਟ। ਵੈਸੇ ਜਿਹੜੀ ਆਮ ਲੋਕ ਤੌਰ ਤੇ ਜਿਹੜੀ ਲੈਂਡ ਮਸ਼ਹੂਰ ਹੈ ਨਾ, जुबैर साहब अपनी चेंज करो अपनी पोजीशन, आवाज नहीं आ रही। ਹਾਂਜੀ, ਉਹ ਆਮ ਤੌਰ ਤੇ ਜਿਹੜੇ ਲੈਣ ਜਿਹੜੀ ਇਸ ਤਰ੍ਹਾਂ ਹੈਗੀ ਹੈ, ਤੂੰ ਚੜ੍ਹਨਾ ਹੈ ਆਪਣੇ ਸ਼ੌਕ ਨੂੰ, ਨੀਲੀ ਦਾਗ ਨਾ ਲਾ। ਵਾਹ, ਮੇਰੀ ਬੱਕੀ ਨੂੰ ਦਾਗ ਨਾ ਲਾ। ਹਾਂ, ਮੇਰੀ ਬੱਕੀ ਨੂੰ ਦਾਗ ਨਾ ਲਾ ਜ਼ਿਆਦਾ ਮਸ਼ਹੂਰ ਹੈ। ਇਹ ਜਿਹੜਾ ਨਿੰਦ ਹੈ, ਮੈਂ ਵੀ ਪਹਿਲੀ ਦਫਾ ਹੀ ਪੜ੍ਹ ਰਿਹਾ, ਪਤਾ ਨਹੀਂ ਇਹਨਾਂ ਨੇ ਐਡੀਟਿੰਗ ਦੇ ਵਿੱਚ ਕੋਈ ਚੇਂਜ ਕੀਤੀ ਹੈ, ਤੇ ਜ਼ਿਆਦਾ ਮਸ਼ਹੂਰ ਤੇ ਉਹੀ ਹੈ। ਪੀਲੂ ਦੇ ਜਿਹੜੇ ਸ਼ੇਰ ਨੇ ਉਹ ਤੇ ਜ਼ਰਬੁਲ ਮਿਸਲ ਬਣ ਗਏ ਨਾ ਪੰਜਾਬੀ ਚ। ਤਾਂ ਮੈਂ ਸਟਾਪ ਕਰ ਲਾਂਗਾ ਰਿਕਾਰਡਿੰਗ ਜੀ। ਥੈਂਕ ਯੂ ਜੀ। ਹਾਂ।